ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਪਾਲ ਸਿੰਘ, ਸਪ੍ਰਿੰਗਫੀਲਡ, ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਗਲੋਵਿਸ, ਸਤਨਾਮ ਸਿੰਘ, ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਲਖਵੀਰ ਸਮਰਾ, ਟੈਕਸਸ, ਗੁਰਮੇਲ ਸਿੰਘ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਸਰਬਜੀਤ ਸਿੰਘ, ਨਿਊ ਜਰਸੀ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, H&M ਆਇਲ, ਓਨਟਾਰੀਓ, ਹਰਜੀਤ ਸਿੰਘ, ਲੈਥਰੋਪ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ, ਗੁਰਨੇਕ ਸਿੰਘ, ਬਾਗੜੀ, ਫਰੈਜ਼ਨੋ, ਧਰਮ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸ਼ਮਸ਼ੇਰ ਸਿੰਘ ਢਿੱਲੋਂ, ਨਿਊਯਾਰਕ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਹਾਰਡਸ਼ਿਪ ਚੱਲ ਰਹੀ ਹੈ, ਡੈਟ ਕੰਸੋਲੀਡੇਟ ਕਰਨਾ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਓਵਰਆਲ ਘਟਾਉਣਾ ਆ, ਤਾਂ ਕਾਲ ਕਰੋ ਊੜਾ ਦੇ ਨਿਰਮਲ ਮਾਨ ਹੋਣਾ ਨੂੰ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408-722-7698 ਤੇ ਸੰਪਰਕ ਕਰਕੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਯੂਨੀਵਰਸਿਟੀ ਦੇ ਸਟੂਡੈਂਟਸ ਆ, ਉਹਨਾਂ ਵੱਲੋਂ ਗਾਜ਼ਾ ਦੇ ਹੱਕ ਦੇ ਵਿੱਚ ਇਜ਼ਰਾਈਲ ਨੂੰ ਪੈਸੇ ਦੇਣ ਦੇ ਵਿਰੋਧ ਦੇ ਵਿੱਚ ਜਿਹੜੇ ਪ੍ਰੋਟੈਸਟ ਆ, ਉਹ ਵੱਧ ਤੋਂ ਵੱਧਦੇ ਜਾ ਰਹੇ ਹੈਗੇ ਆ। ਕੈਲੀਫੋਰਨੀਆ ਦੀ ਇੱਕ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੇ ਤਾਂ ਆਪਣੀ ਗ੍ਰੈਜੂਏਸ਼ਨ ਦੀ ਜਿਹੜੀ ਸੈਰਾਮਨੀ ਆ, ਉਹ ਕੈਂਸਲ ਕਰ ਦਿੱਤੀ ਹੈਗੀ ਆ ਵੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਊਗੇ। ਕਈ ਜਗ੍ਹਾ ਦੇ ਉੱਤੇ ਪੁਲਿਸ ਨੇ ਆਪਣੀ ਫੋਰਸ ਬਹੁਤ ਜ਼ਿਆਦਾ ਵਰਤੀ ਹੈਗੀ ਆ। ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਨੇ ਕਿਹਾ ਉਹਨਾਂ ਨੇ ਨਵੀਆਂ ਸੇਫਟੀ ਮੈਜਰਸ ਜਿਹੜੇ ਆ ਉਹ ਰੱਖੇ ਹੈਗੇ ਆ। 100 ਦੀ ਗਿਣਤੀ ਦੇ ਵਿੱਚ ਸਟੂਡੈਂਟਸ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚੋਂ ਅਰੈਸਟ ਕੀਤੇ ਗਏ ਹੈਗੇ ਆ ਤੇ ਉਹਨਾਂ ਦੀਆਂ ਜਿਹੜੀਆਂ ਐਨਕੈਪਮੈਂਟਸ ਹੈਗੀਆਂ ਆ, ਉਹਨਾਂ ਨੂੰ ਰਿਮੂਵ ਵੀ ਕੀਤਾ ਗਿਆ। ਹਾਲਾਂਕਿ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ 'ਚ ਉਹ ਵੱਧ ਵੀ ਰਹੀਆਂ ਹੈਗੀਆਂ ਆ। ਬਹੁਤ ਸਾਰੇ ਲੋਕਾਂ ਦੇ ਵਿੱਚ ਤੇ ਸਟੂਡੈਂਟਸ 'ਚ ਗੁੱਸਾ ਆ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਚੁੱਪ ਕਰਾਉਣ ਦੇ ਲਈ ਪੁਲਿਸ ਨੂੰ ਕਿਉਂ ਵਰਤਿਆ ਗਿਆ ਹੈਗਾ। ਕੋਲੰਬੀਆ ਯੂਨੀਵਰਸਿਟੀ ਜੋ ਨਿਊਯਾਰਕ ਦੇ ਵਿੱਚ ਹੈਗੀ ਆ, ਜਿੱਥੇ ਸਭ ਤੋਂ ਪਹਿਲਾਂ ਪ੍ਰੋਟੈਸਟ ਸ਼ੁਰੂ ਹੋਇਆ ਸੀ, ਉੱਥੇ ਵੀਰਵਾਰ ਰਾਤ ਲਾਸਟ ਡੇਟ ਸੀ ਐਨਕੈਪਮੈਂਟਸ ਨੂੰ ਚੱਕਣ ਦੀ, ਪਰ ਉਸ ਡੇਟ ਨੂੰ ਜਿਹੜਾ ਫਿਰ ਬਾਅਦ ਦੇ ਵਿੱਚ ਐਕਸਟੈਂਡ ਕਰ ਦਿੱਤਾ ਗਿਆ। ਸੋ ਯੂਨੀਵਰਸਿਟੀ ਦੀਆਂ ਜੋ ਅਥਾਰਟੀਜ਼ ਆ ਸਟੂਡੈਂਟਸ ਦੇ ਨਾਲ ਗੱਲਬਾਤ ਕਰ ਰਹੀਆਂ ਹੈਗੀਆਂ। ਅਟਲਾਂਟਾ ਦੇ ਐਮੋਰਾਏ ਯੂਨੀਵਰਸਿਟੀ ਦੇ ਵਿੱਚ 28 ਦੇ ਕਰੀਬ ਜਿਹੜੇ ਡੈਮੋਨਸਟ੍ਰੇਟਰਸ ਆ, ਉਹਨਾਂ ਨੂੰ ਵੀਰਵਾਰ ਨੂੰ ਅਰੈਸਟ ਕੀਤਾ ਗਿਆ ਜਦੋਂ ਉਹ ਉੱਥੋਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਨਹੀਂ ਜਾਣਾ ਹੈਗਾ। ਸੋ ਅਟਲਾਂਟਾ ਦੀ ਪੁਲਿਸ ਨੇ ਇਹ ਵੀ ਕਨਫਰਮ ਕੀਤਾ ਆ ਵੀ ਕਈ ਕਹਿੰਦੇ ਆ ਵੀ ਉੱਥੇ ਕੈਮੀਕਲ ਯੂਜ਼ ਕੀਤੇ ਗਏ ਆ, ਅਸੀਂ ਇੱਦਾਂ ਦੀ ਕੋਈ ਕੈਮੀਕਲ ਨਹੀਂ ਯੂਜ਼ ਕੀਤੇ, ਪਰ ਰਬੜ ਬੁਲੇਟਸ ਉਹਨਾਂ ਨੇ ਜਿਹੜੀ ਸਟੂਡੈਂਟਸ ਆ ਉਹਨਾਂ ਦੇ ਉੱਤੇ ਫਾਇਰ ਕੀਤੇ ਹੈਗੇ ਆ। ਪੀਸਫੁਲ ਪ੍ਰੋਟੈਸਟ ਸਟੂਡੈਂਟਸ ਕਰ ਰਹੇ ਆ, ਪਰ ਕਈ ਜਗ੍ਹਾ ਦੇ ਉੱਤੇ ਪੁਲਿਸ ਘੋੜਿਆਂ ਦੇ ਨਾਲ ਜਿਹੜੀ ਆ ਉਹ ਜਾਂਦੀ ਆ ਤੇ ਫਿਰ ਰਿਫਟ ਜਿਹੜੀ ਆ ਉਹ ਵੱਧ ਜਾਂਦੀ ਹੈਗੀ ਆ। ਜਿਹੜੇ ਐਕਟਿਵਿਸਟ ਆ ਉਹ ਯੂਨੀਵਰਸਿਟੀਜ਼ ਨੂੰ ਇਹ ਕਹਿ ਰਹੇ ਆ ਵੀ ਜੋ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ ਤੇ ਜਿਹੜੇ ਵੀ ਤੁਹਾਡੇ ਲਿੰਕ ਇਜ਼ਰਾਈਲ ਦੇ ਨਾਲ ਹੈਗੇ ਆ, ਉਹਨਾਂ ਨੂੰ ਤੋੜਿਆ ਜਾਵੇ, ਜਾਂ ਜਿਹੜੇ ਕੋਈ ਵੀ ਸੈਮੀਨਾਰ ਜਾਂ ਕਿਸੇ ਤਰ੍ਹਾਂ ਦੀ ਵੀ ਜੋ ਯੂਨੀਵਰਸਿਟੀ ਦੀ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ, ਉਸ ਨੂੰ ਜਿਹੜਾ ਆ ਇਮੀਡੀਏਟਲੀ ਕੈਂਸਲ ਕੀਤਾ ਜਾਵੇ। ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਹੈ ਲਗਾਤਾਰ ਕਹਿ ਲਓ ਵੀ ਵਿਦਿਆਰਥੀਆਂ ਦੇ ਲਈ ਵੀ ਮਾੜੀ ਬਣਦੀ ਜਾ ਰਹੀ ਆ। ਉਹ ਇਸ ਕਰਕੇ ਵੀ ਉਹਨਾਂ ਨੂੰ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ। 100 ਤੋਂ ਵੱਧ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵਿਦਿਆਰਥੀ ਆ ਉਹ ਗ੍ਰਿਫਤਾਰ ਹੋ ਚੁੱਕੇ ਆ। ਚਾਹੇ ਕੋਈ ਇਜ਼ਰਾਈਲ ਦੇ ਹੱਕ 'ਚ ਆ, ਚਾਹੇ ਕੋਈ ਪੈਲਸਤੀਨ ਦੇ ਹੱਕ 'ਚ ਆ, ਪ੍ਰੋਟੈਸਟ ਕਰਨ ਦਾ ਜਿਹੜਾ ਹੱਕ ਆ ਉਹ ਸਾਰਿਆਂ ਦੇ ਕੋਲ ਆ ਅਮਰੀਕਾ ਦੇ ਜਿਹੜੇ ਸੰਵਿਧਾਨ ਦੇ ਮੁਤਾਬਕ। ਪਰ ਆਪਾਂ ਜੋ ਦੇਖ ਰਹੇ ਹਾਂ ਵੀ ਇੱਥੇ ਕਿਉਂਕਿ ਇਜ਼ਰਾਈਲ ਵਾਲਿਆਂ ਦੀ ਲੌਬੀ ਬਹੁਤ ਜ਼ਿਆਦਾ ਸਟਰੋਂਗ ਆ, ਉਹ ਕਿਤੇ ਵੀ ਕੁਛ ਵੀ ਐਂਟੀ ਇਜ਼ਰਾਈਲ ਹੁੰਦਾ ਹੈ ਜਾਂ ਦੂਜੇ ਤਰਫ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਹੁੰਦਾ ਆ, ਤਾਂ ਉਸ ਦੇ ਉੱਤੇ ਕ੍ਰੈਕਡਾਊਨ ਜਲਦੀ ਦੇਖਿਆ
ਜਾ ਰਿਹਾ ਹੈਗਾ ਆ। ਸੋ ਇਹ ਇਸ ਟਾਈਮ ਕਹਿ ਸਕਦੇ ਹਾਂ ਵੀ ਜਿਹੜੇ ਕਾਲਜ ਆ ਉਹ ਪੁਲਿਸ ਦੀਆਂ ਛਾਉਣੀਆਂ ਜਿਹੜੀਆਂ ਉਹ ਬਣ ਰਹੀਆਂ ਆ, ਜਿੱਥੇ ਕਾਫੀ ਪੁਲਿਸ ਦੀ ਨਫਰੀ ਵਧਾਈ ਗਈ ਆ ਤੇ ਇਹਨਾਂ ਪ੍ਰੋਟੈਸਟਰਸ ਨੂੰ ਉੱਥੋਂ ਗ੍ਰਿਫਤਾਰ ਕਰਕੇ ਕੱਢਿਆ ਜਾ ਰਿਹਾ ਜਾਂ ਬਾਹਰ ਨਿਕਲਣ ਦੇ ਲਈ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਵੀ ਜੇ ਤੁਸੀਂ ਨਹੀਂ ਜਾਂਦੇ, ਪ੍ਰੋਟੈਸਟ ਕਰਨੋਂ ਨਹੀਂ ਹਟਦੇ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਆ। ਕਈ ਕਾਲਜਸ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹ ਐਨਕੈਂਪਮੈਂਟਸ ਯਾਨੀ ਕਿ ਤੰਬੂ ਲਾ ਕੇ ਉੱਥੇ ਪੱਕਾ ਹੀ ਰਹਿਣ ਸੌਣ ਜਿਹੜਾ ਆ ਉਹ ਖਾਲੀ ਥਾਵਾਂ ਦੇ ਉੱਤੇ ਯੂਨੀਵਰਸਿਟੀ 'ਚ ਸ਼ੁਰੂ ਜਿਹੜਾ ਉਹਨਾਂ ਨੇ ਕਰ ਦਿੱਤਾ ਆ। ਆਪਾਂ ਕੋਲੰਬੀਆ ਯੂਨੀਵਰਸਿਟੀ ਦੇ ਬਾਰੇ ਦੱਸਿਆ ਸੀ, ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਉਹ ਆਪਾਂ ਦੇਖਿਆ ਸੀ ਵੀ ਕਿਸ ਤਰੀਕੇ ਨਾਲ ਉੱਥੇ ਦੀ ਫੈਕਲਟੀ ਦੇ ਜਿਹੜੇ ਸਟੂਡੈਂਟਸ ਦੇ ਹੱਕ ਦੇ ਵਿੱਚ ਵੀ ਜਿਹੜੇ ਉਤਰੇ, ਉਹਨਾਂ ਨੇ ਵਾਕਆਊਟ ਵੀ ਜਿਹੜੇ ਉਹ ਕੀਤੇ ਸੀਗੇ। ਪਰ ਹੁਣ ਬਹੁਤ ਸਾਰੇ ਕਾਲਜਸ ਦੇ ਵਿੱਚ ਇਨ ਪਰਸਨ ਕਲਾਸਿਸ ਆ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਸਸਪੈਂਡ ਵੀ ਕੀਤਾ ਗਿਆ ਆ ਤੇ ਜਾਂ ਫਿਰ ਹਾਈਬ੍ਰਿਡ ਸਿਸਟਮ, ਕੁਛ ਇਨ ਪਰਸਨ ਤੇ ਕੁਛ ਜਿਹੜਾ ਆ ਆਨਲਾਈਨ ਕਲਾਸਿਸ ਦੇ ਵੱਲ ਨੂੰ ਕੰਮ ਜਿਹੜਾ ਉਹ ਹੋਇਆ ਆ। ਗ੍ਰੈਜੂਏਸ਼ਨ ਦਾ ਤੁਸੀਂ ਦੱਸ ਹੀ ਦਿੱਤਾ ਵੀ ਗ੍ਰੈਜੂਏਸ਼ਨਸ ਕੈਂਸਲ ਕੀਤੀਆਂ ਗਈਆਂ, ਇੱਥੋਂ ਤੱਕ ਕਿ ਵੈਲੇਡਿਕਟੋਰੀਅਨ ਦੀਆਂ ਜਿਹੜੀਆਂ ਸਪੀਚਿਸ ਆ ਉਹਨਾਂ ਨੂੰ ਵੀ ਜਿਹੜਾ ਉਹ ਰੱਦ ਕੀਤਾ ਜਾ ਰਿਹਾ ਹੈਗਾ ਆ। ਸੋ ਇੱਧਰ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਵੋਟ ਆਫ ਸੈਂਸ਼ਰ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ, ਯਾਨੀ ਕਿ ਵੀ ਇਸ ਮਾਮਲੇ ਦੇ ਉੱਤੇ ਚੁੱਪੀ ਧਾਰਨ ਦੇ ਲਈ ਉੱਥੇ ਦਾ ਬੋਰਡ ਆ ਉਹ ਉਹਨਾਂ ਨੂੰ ਕਹਿ ਸਕਦਾ ਆ। ਨੇਸ਼ਨ ਵਾਈਡ ਜਿਹੜੇ ਪ੍ਰੋਟੈਸਟ ਆ ਉਹ ਇਸ ਟਾਈਮ ਚੱਲ ਰਹੇ ਆ। ਨਾਰਥ ਕੈਰੋਲੀਨਾ ਦੀ ਯੂਨੀਵਰਸਿਟੀ ਤੋਂ ਹੁਣ ਖਬਰ ਆ ਰਹੀ ਆ ਵੀ ਉੱਥੇ ਵੀ ਐਨਕੈਂਪਮੈਂਟਸ ਆ ਉਹ ਸ਼ੁਰੂ ਹੋ ਚੁੱਕੇ ਆ। 75 ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਚੈਪਲ ਹਿੱਲ ਦੇ ਵਿੱਚ ਆਪਣੇ ਜਿਹੜੀ ਐਨਕੈਂਪਮੈਂਟਸ ਆ, ਤੰਬੂ ਲਾ ਕੇ ਉੱਥੇ ਰਿਹਾਇਸ਼ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਉਧਰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ 100 ਤੋਂ ਵੱਧ ਇਜ਼ਰਾਈਲੀ ਸਟੂਡੈਂਟਸ ਦੇ ਦੁਆਰਾ ਚਿੱਠੀ ਲਿਖੀ ਗਈ ਆ ਸਕੂਲ ਦੇ ਅਧਿਕਾਰੀਆਂ ਨੂੰ ਵੀ ਸਾਨੂੰ ਜਿਹੜੀ ਉਹ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਅਸੀਂ ਇਸ ਮਾਹੌਲ ਦੇ ਵਿੱਚ ਅਨਸੇਫ, ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਕਿਉਂਕਿ ਵਿੱਚੋਂ ਨਾਅਰੇ ਜਿਹੜੇ ਇਹ ਵੀ ਸੁਣੇ ਗਏ ਵੀ ਜਿਹੜੇ ਇਜ਼ਰਾਈਲੀ ਸਟੂਡੈਂਟ ਆ ਤੇ ਉਹ ਕਾਲਜ ਦੇ ਵਿੱਚ ਜਿਹੜੇ ਉਹ ਨਾ ਆਉਣ। ਉੱਥੇ ਦੇ ਇੱਕ ਰੈਬਾਈ ਨੇ ਤਾਂ ਇਹ ਵੀ ਕਹਿ ਦਿੱਤਾ ਸੀਗਾ ਵੀ ਇਜ਼ਰਾਈਲੀ ਸਟੂਡੈਂਟਸ ਨੂੰ ਵੀ ਤੁਸੀਂ ਉੱਥੇ ਨਾ ਹੀ ਜਿਹੜਾ ਹੋ ਜਾਓ। ਇਹ ਜਿਹੜੀ ਚਿੱਠੀ ਆ ਮੰਗਲਵਾਰ ਕੋਲੰਬੀਆ ਦੇ ਪ੍ਰੈਜ਼ੀਡੈਂਟ ਤੇ ਬੋਰਡ ਦੇ ਜਿਹੜੇ ਕੋ-ਚੇਅਰ ਆ ਉਹਨਾਂ ਨੂੰ ਘੱਲੀ ਗਈ ਆ। 134 ਵਿਦਿਆਰਥੀਆਂ ਨੇ ਇਸ ਦੇ ਉੱਤੇ, ਇਜ਼ਰਾਈਲੀ ਵਿਦਿਆਰਥੀਆਂ ਨੇ ਸਾਈਨ ਜਿਹੜੇ ਉਹ ਕੀਤੇ ਸੀਗੇ। ਸੋ ਸਟੂਡੈਂਟ ਪ੍ਰੋਟੈਸਟ ਦਾ ਜਿਹੜਾ ਲੀਡਰ ਆ ਕੋਲੰਬੀਆ ਦੇ ਵਿੱਚ ਉਹਨੇ ਮਾਫੀ ਮੰਗੀ ਆ। ਜ਼ੈਯੋਨਿਸਟ ਡੋਂਟ ਡਿਜ਼ਰਵ ਟੂ ਲਿਵ ਦਾ ਜਿਹੜਾ ਉਹਨੇ ਨਾਅਰਾ ਦਿੱਤਾ ਸੀਗਾ, ਉਸ ਤੋਂ ਜਿਹੜਾ ਉਸਨੇ ਪੈਰ ਪਿੱਛੇ ਨੂੰ ਹੁਣ ਖਿੱਚੇ ਹੈਗੇ ਆ। ਸੋ ਸਟੂਡੈਂਟਸ ਦੇ ਦੁਆਰਾ ਹੁਣ ਇਹ ਦੇਖਿਆ ਗਿਆ ਵੀ ਇਹ ਜਿਹੜੇ ਪ੍ਰੋਟੈਸਟ ਆ ਅਮਰੀਕਾ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਫੈਲ ਰਹੇ ਆ। ਯੂਕੇ ਦੇ ਕਈ ਸ਼ਹਿਰਾਂ ਵਿੱਚ ਇਹ ਜਿਹੜੇ ਪ੍ਰੋ ਪੈਲਸਤੀਨ ਪ੍ਰੋਟੈਸਟ ਆ ਉੱਥੋਂ ਦੇ ਵਿਦਿਆਰਥੀਆਂ ਦੁਆਰਾ ਹੁਣ ਕੀਤੇ ਜਾ ਰਹੇ ਹੈਗੇ ਆ। BBC ਦੇ ਮੁਤਾਬਕ ਬਹੁਤ ਸਾਰੇ ਜਿਹੜੇ ਜਿਊ ਸਟੂਡੈਂਟਸ ਆ ਉਹ ਵੀ ਪੈਲਸਤੀਨੀਅਨ ਸਟੂਡੈਂਟਸ ਦੇ ਨਾਲ ਰਲ ਕੇ ਇਹ ਪ੍ਰੋਟੈਸਟ ਕਰ ਰਹੇ ਹੈਗੇ ਆ, ਜਿਹੜੇ ਚਾਹੁੰਦੇ ਆ ਵੀ ਉੱਥੇ ਸ਼ਾਂਤੀ ਹੋਵੇ ਉਹਨਾਂ ਦੇ ਮੁਲਕ ਦੇ ਵਿੱਚ। ਇਜ਼ਰਾਈਲ ਰਾਈਟ ਨਾਓ ਸਾਊਥ ਅਫਰੀਕਾ ਵੱਲੋਂ ਇੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜੋ ਕੇਸ ਲਿਆ ਰਹੇ ਆ ਜੈਨੋਸਾਈਡ ਦਾ ਅਗੇਂਸਟ ਪੈਲਸਤੀਨੀਅਨਸ, ਉਹ ਇਸ ਟਾਈਮ ਕੇਸ ਪੇਸ਼ ਕਰ ਰਿਹਾ ਹੈਗਾ ਸਾਊਥ ਅਫਰੀਕਾ। ਤੇ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਇਹ ਬੇਸਲੈਸ ਹੈਗਾ। ਚਿਸਾਟੋ ਮਿਮੂਰਾ ਇੱਕ ਲਾ ਸਟੂਡੈਂਟ ਆ ਯੇਲ ਯੂਨੀਵਰਸਿਟੀ ਕਨੈਟੀਕਟ ਦੇ ਵਿੱਚ। ਉਹਨਾਂ ਨੇ ਇਹ ਕਿਹਾ ਆ ਵੀ ਐਕਟਿਵਿਸਟ ਇਸ ਕਰਕੇ ਅਪਸੈਟ ਹੈ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਤੇ ਉਹਨਾਂ ਦੇ ਸਕੂਲ ਨੇ ਚੁੱਪ ਚਪੀਤੇ ਜੋ ਆ ਫੰਡਿੰਗ ਹਥਿਆਰਾਂ ਦੀ ਉਹ ਜੈਨੋਸਾਈਡ ਦੇ ਅਗੇਂਸਟ ਇਜ਼ਰਾਈਲ ਨੂੰ ਦਿੱਤੀ ਹੈਗੀ ਆ। ਕੁਛ ਯੂਨੀਵਰਸਿਟੀ ਦੇ ਜਿਹੜੇ ਕੈਂਪਸਸ ਆ ਉਹਨਾਂ 'ਚ ਐਂਟੀਸੈਮਿਟਿਜ਼ਮ ਦਾ ਵੀ ਜਿਹੜਾ ਅਕਿਊਜ਼ ਕੀਤਾ ਗਿਆ, ਪਰ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਿਸ ਤਰ੍ਹਾਂ BBC ਰਿਪੋਰਟ ਕਰ ਰਹੀ ਆ ਵੀ ਨੰਬਰ ਆਫ ਜਿਊਇਸ਼ ਸਟੂਡੈਂਟਸ ਉਹ ਵੀ ਜਿਹੜੇ ਹੈਗੇ ਆ ਪ੍ਰੋਟੈਸਟਰਸ ਦੇ ਵਿੱਚ ਹੈਗੇ ਆ। ਕੁਛ ਇਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਅਸੀਂ ਸੇਫ ਨਹੀਂ ਹੈਗੇ। ਸੋ ਅਮਰੀਕਾ ਦੀਆਂ ਆਈਵੀ ਲੀਗ ਸਕੂਲ ਟੌਪ ਦੀਆਂ ਯੂਨੀਵਰਸਿਟੀਆਂ ਹਾਰਵਰਡ, ਐਮਰਸਨ, ਯੇਲ, ਕੋਲੰਬੀਆ, ਨਿਊਯਾਰਕ 'ਚ, ਜਾਰਜ ਟਾਊਨ 'ਚ, ਐਮਰਾਏ 'ਚ, ਟੈਕਸਸ 'ਚ, ਸਦਰਨ ਕੈਲੀਫੋਰਨੀਆ 'ਚ ਇਹ ਜਿਹੜੇ ਪ੍ਰੋਟੈਸਟ ਆ ਪੂਰੇ ਜ਼ੋਰਾਂ ਤੇ ਚੱਲ ਰਹੇ ਹੈਗੇ ਆ। ਕਾਂਗਰਸਵੂਮਨ ਇਲਹਾਨ ਉਮਾਰ ਜਿਹੜੀ ਉਹਨਾਂ ਦੀ ਬੇਟੀ ਨੂੰ ਵੀ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ, ਉਹਨਾਂ ਨੇ ਕਹਿੰਦੇ ਭਈ ਉਹ ਵਿਜ਼ਿਟ ਕੀਤਾ ਕੈਂਪਸ ਦੇ ਵਿੱਚ ਤੇ ਹੁਣ ਜਿਹੜੇ ਕੇਸ ਆ ਉਹਨਾਂ ਦੇ ਅਗੇਂਸਟ ਡ੍ਰੌਪ ਕੀਤੇ ਗਏ ਹੈਗੇ ਆ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ 70 ਦੇ ਕਰੀਬ ਸਟੂਡੈਂਟਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ। ਸਾਇਰਾਕੂਜ਼ ਨਿਊਯਾਰਕ ਦੇ ਵਿੱਚ ਯੂਨੀਵਰਸਿਟੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਉੱਥੇ ਪਹੁੰਚੇ 100 ਤੋਂ ਵੱਧ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਜੈਨੋਸਾਈਡ ਜੋ ਦੇ ਸਲੋਗਨ ਫੜੇ ਹੋਏ ਸੀ।
ਨਾਰਥ ਵੈਸਟਰਨ ਯੂਨੀਵਰਸਿਟੀ ਸ਼ਿਕਾਗੋ ਦੇ ਲਾਗੇ ਵੀ ਕੈਂਪ ਇੱਕ ਸੈਟਅਪ ਕੀਤਾ ਗਿਆ ਸੀ, ਉਸ ਨੂੰ ਬਾਅਦ ਦੇ ਵਿੱਚ ਰਿਮੂਵ ਕਰ ਦਿੱਤਾ ਗਿਆ ਹੈਗਾ। ਯੂਨੀਵਰਸਿਟੀ ਆਫ ਮਿਸ਼ੀਗਨ 'ਚ ਵੀ ਇਹ ਕੁਝ ਚੱਲ ਰਿਹਾ। ਜਾਰਜ ਟਾਊਨ ਯੂਨੀਵਰਸਿਟੀ, ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਅਮਰੀਕਨ ਯੂਨੀਵਰਸਿਟੀ 'ਚ ਵੀ ਪ੍ਰੋਟੈਸਟ ਹੋ ਰਹੇ ਹੈਗੇ ਆ। ਬ੍ਰੈਂਡਿਸ ਯੂਨੀਵਰਸਿਟੀ ਬੋਸਟਨ ਦੇ ਵਿੱਚ 1/3 ਜਿਹੜੇ ਯੂਥ ਸਟੂਡੈਂਟ ਆ, ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਟਰਾਂਸਫਰ ਡੈਡਲਾਈਨ ਆ ਉਹ ਐਕਸਟੈਂਡ ਕੀਤੀ ਗਈ ਆ ਤਾਂ ਕਿ ਉਹ ਕਿਸੇ ਤਰ੍ਹਾਂ ਨਾਲ ਟਾਰਗੇਟ ਨਾ ਹੋਣ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਸਟੇਟ ਪੋਲੀਟੈਕਨਿਕ ਯੂਨੀਵਰਸਿਟੀ ਹੰਬਰਲਡ ਦੇ ਵਿੱਚ ਜਿਹੜਾ ਕੈਂਪਸ ਆ ਉਹ ਅਗਲੇ ਹਫ਼ਤੇ ਤੱਕ ਕਲੋਜ਼ ਰਹੂਗਾ, ਕਿਉਂਕਿ ਪ੍ਰੋਟੈਸਟਰਸ ਨੇ ਕੈਂਪਸ ਦੀਆਂ ਬਿਲਡਿੰਗਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਹਾਰਵਰਡ, ਬਰਾਊਨ, MIT, ਇੰਡੀਆਨਾ ਯੂਨੀਵਰਸਿਟੀ 'ਚ ਪੂਰੇ ਜ਼ੋਰਾਂ ਦੇ ਨਾਲ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਅਕਤੂਬਰ 7 ਨੂੰ ਜਦੋਂ ਹਮਾਸ ਵਾਲਿਆਂ ਨੇ ਇਜ਼ਰਾਈਲ ਦੇ ਵਿੱਚ ਅਟੈਕ ਕਰਕੇ 1200 ਲੋਕਾਂ ਨੂੰ ਮਾਰਤਾ ਸੀ, 250 ਦੇ ਕਰੀਬ 253 ਦੇ ਕਰੀਬ ਹੋਸਟੇਜ ਲੈ ਲਏ ਸੀ। ਉਸ ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਜਿਹੜਾ ਆ ਜੰਗ ਸ਼ੁਰੂ ਕੀਤੀ ਹੋਈ ਆ। ਹੁਣ ਤੱਕ 34,185 ਲੋਕ ਮਾਰੇ ਜਾ ਚੁੱਕੇ ਆ ਤੇ 75,000 ਤੋਂ ਲੈ ਕੇ 1 ਲੱਖ ਲੋਕ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੈਗੇ। ਜੀ, ਅਗਲੀ ਜਿਹੜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਐਂਡਰਿਊ ਟੇਟ, ਇਹ ਇੱਕ ਆਨਲਾਈਨ ਆ ਪੋਡਕਾਸਟ ਹੋਟ ਆ, ਕਾਫੀ ਚੀਜ਼ਾਂ ਹੈ ਜਿਹੜਾ ਬੋਲਦਾ ਰਹਿੰਦਾ, ਕਈ ਇਹਦੇ ਫੈਨ ਵੀ ਆ, ਪਰ ਇਸ ਦੇ ਉੱਤੇ ਰੇਪ ਤੇ ਹਿਊਮਨ ਟ੍ਰੈਫਿਕਿੰਗ ਦੇ ਚਾਰजेस ਵੀ ਲੱਗੇ ਰਹੇ ਆ। ਰੋਮੇਨੀਆ ਦੇ ਕੋਰਟ ਨੇ ਹੁਣ ਕਹਿੰਦੇ ਇਸ ਦੇ ਉਲਟ ਇਹਨਾਂ ਚਾਰजेस ਨੂੰ ਟਰਾਇਲ ਦੇ ਉੱਤੇ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨੂੰ ਪਹਿਲਾਂ ਵੀ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਸੀ ਆਪਣੇ ਇਸ ਦੇ ਭਰਾ ਦੇ ਨਾਲ। 37 ਸਾਲਾ ਟੇਟ ਦਸੰਬਰ 2022 ਦੇ ਵਿੱਚ ਬੁਕਾਰੈਸਟ ਰੋਮੇਨੀਆ ਦੇ ਵਿੱਚ ਆਪਣੇ ਭਰਾ ਟ੍ਰਿਸਟਨ ਟੇਟ ਤੇ 2 ਜਿਹੜੀ ਰੋਮੇਨੀਅਨ ਔਰਤਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਰੋਮੇਨੀਆ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹਨਾਂ ਚਾਰਾਂ ਦੇ ਉਲਟ ਜਿਹੜੇ ਫਾਰਮਲੀ ਆ ਇੰਡਾਈਟ ਕਰ ਦਿੱਤਾ ਸੀਗਾ ਜੂਨ ਦੇ ਵਿੱਚ। ਇਹਨਾਂ ਸਾਰਿਆਂ ਨੇ ਇਹ ਜਿਹੜੇ ਐਲੀਗੇਸ਼ਨ ਆ ਰੇਪ ਦੇ ਤੇ ਹਿਊਮਨ ਟ੍ਰੈਫਿਕਿੰਗ ਦੇ, ਇਹਨਾਂ ਨੂੰ ਆਪਣੇ ਉਲਟ ਜਿਹੜਾ ਉਹ ਗਲਤ ਦੱਸਿਆ ਹੈਗਾ ਆ। ਅਦਾਲਤ ਨੇ ਹੁਣ ਇਹ ਕਿਹਾ ਆ ਵੀ ਜਿਹੜਾ ਲੀਗਲ ਕੇਸ ਆ ਇਹ ਡਿਸਕਸ ਹੋਇਆ ਆ ਕਈ ਮਹੀਨਿਆਂ ਤੱਕ, ਤੇ ਹੁਣ ਇਸ ਕੇਸ ਦੇ ਉਲਟ ਜਿਹੜਾ ਟਰਾਇਲ ਦੇ ਵੱਲ ਨੂੰ ਘੱਲਿਆ ਜਿਹੜਾ ਹੋ ਜਾਊਗਾ। ਐਂਡਰੂ ਟੇਟ ਦੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ 9 ਮਿਲੀਅਨ ਤੋਂ ਵੱਧ ਫਾਲੋਵਰ ਦੱਸੇ ਜਾਂਦੇ ਆ। ਇਸ ਨੂੰ ਪਹਿਲਾਂ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਜਿਹੜਾ ਬੈਨ ਕੀਤਾ ਗਿਆ। ਮਿਸੋਜਿਨਿਸਟ ਇਸ ਦੇ ਜਿਹੜੇ ਵਿਊਜ਼ ਤੇ ਹੇਟ ਸਪੀਚ ਦੇ ਕਰਕੇ ਜਿਹੜਾ ਆ ਇਸ ਨੂੰ ਬੈਨ ਕੀਤਾ ਗਿਆ ਸੀ। ਜਿਹੜੇ ਟੇਟ ਭਰਾ ਆ ਇਹ ਦੋਨੋਂ ਹੀ ਬ੍ਰਿਟਿਸ਼ ਤੇ US ਦੇ ਸਾਂਝੇ ਜਿਹੜੇ ਉਹ ਸਿਟੀਜ਼ਨ ਆ, ਪਰ ਇੱਥੋਂ ਇਹ ਦੌੜੇ ਹੋਏ ਆ, ਕਹਿ ਸਕਦੇ ਆ ਵੀ ਇੱਥੇ ਇਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਹ ਹੋਰ ਮੁਲਕ ਦੇ ਵਿੱਚ ਜਾ ਕੇ ਲੁਕੇ ਸੀ। ਪਰ ਰੋਮੇਨੀਆ ਵਾਲਿਆਂ ਨੇ ਵੀ ਇਹਨਾਂ ਨੂੰ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀ। ਤੇ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਟਰਾਇਲ ਜਿਹੜਾ ਹੁਣ ਇਸ ਦੇ ਵਿੱਚ ਚੱਲੇਗਾ, ਦੋਸ਼ ਜਿਹੜੇ ਆ ਉਹ ਸਾਬਤ ਹੁੰਦੇ ਆ ਜਾਂ ਨਹੀਂ। ਸਕਾਟਲੈਂਡ ਦੇ ਵਿੱਚ ਜਿਹੜਾ ਪੋਲੀਟੀਕਲ ਅਨਹੇਵਲ ਚੱਲ ਰਿਹਾ ਹੈਗਾ, ਉੱਥੇ ਦੇ ਜਿਹੜੇ ਫਸਟ ਮਿਨਿਸਟਰ ਆ, ਪ੍ਰਾਈਮ ਮਿਨਿਸਟਰ ਜਿੱਦਾਂ ਆਪਾਂ ਕਹਿ ਸਕਦੇ ਹਾਂ, ਹਮਜ਼ਾ ਯੂਸਫ, ਉਹਨਾਂ ਨੂੰ ਨੋ ਕੌਨਫੀਡੈਂਸ ਵੋਟ ਹੋਣੀ ਹੈਗੀ ਆ। ਹਾਲਾਂਕਿ ਉਹ ਕਹਿ ਰਹੇ ਆ ਵੀ ਮੈਂ ਇਸ ਵੋਟ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਊਂਗਾ। ਕੌਨਫੀਡੈਂਸ ਵੋਟ ਦੇ ਵਿੱਚ ਉਹਨਾਂ ਦੇ ਇਹ ਚਾਰजेस ਲੱਗਦੇ ਆ ਵੀ ਉਹ ਆਪਣੇ ਨਾਲ ਦੇ ਜਿਹੜੇ ਆਪੋਜੀਸ਼ਨ ਦੇ ਮੈਂਬਰਸ ਆ ਉਹ ਰਲ ਕੇ ਨਹੀਂ ਚੱਲ ਰਹੇ ਹੈਗੇ। ਜੋ ਲੇਬਰ ਉੱਥੇ ਦੀ ਪਾਰਟੀ ਹੈਗੀ ਆ, ਉਹ ਨੋ ਕੌਨਫੀਡੈਂਸ ਵੋਟ ਦੇ ਮੁਤਾਬਕ ਯੂਸਫ ਨੂੰ ਸਾਈਡ ਦੇ ਉੱਤੇ ਕਰਨਾ ਚਾਹੁੰਦੀ ਹੈਗੀ ਆ। ਹਮਜ਼ਾ ਯੂਸਫ ਨੇ ਕਿਹਾ ਵੀ ਮੈਂ ਸਕਾਟਿਸ਼ ਫਸਟ ਮਿਨਿਸਟਰ ਵੱਲੋਂ ਰਿਜ਼ਾਈਨ ਨਹੀਂ ਕਰੂੰਗਾ। 24 ਘੰਟਿਆਂ ਤੋਂ ਹੀ ਕਾਫੀ ਰੌਲਾ ਰੱਪਾ ਪੈ ਰਿਹਾ ਵੀ ਉਹ ਐਜ਼ ਏ ਉੱਥੇ ਦੇ ਪ੍ਰਾਈਮ ਮਿਨਿਸਟਰ ਡਾਊਨ ਰਿਜ਼ਾਈਨ ਕਰ ਜਾਣਗੇ ਜਾਂ ਨਹੀਂ। ਪਰ ਹਜੇ ਪੋਲੀਟੀਕਲ ਅਨਹੇਬਲ ਬਹੁਤ ਜ਼ਿਆਦਾ ਚੱਲ ਰਿਹਾ ਹੈ। ਜੀ, ਅਗਲੀ ਗੱਲ ਕਰਦੇ ਜਾਈਏ। US ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ CNN ਦੇ ਨਾਲ ਗੱਲ ਕਰਦੇ ਹੋਏ ਅੱਜ ਇਹ ਗੱਲ ਦੱਸੀ ਵੀ ਉਹਨਾਂ ਨੇ ਉਹ ਐਵੀਡੈਂਸ, ਉਹ ਸਬੂਤ ਦੇਖੇ ਆ ਜਿਸ ਵਿੱਚ ਇਹ ਦਾਅਵਾ ਕਰਦੇ ਆ ਵੀ ਜਿਹੜੇ ਚਾਈਨਾ ਵਾਲੇ ਆ, ਚਾਈਨਾ ਦਾ ਜਿਹੜੀ ਕੰਟਰੀ ਆ ਉਹ ਅਮਰੀਕਾ ਦੀਆਂ ਜਿਹੜੀਆਂ ਅਪਕਮਿੰਗ ਇਲੈਕਸ਼ਨਸ ਆ ਉਹਨਾਂ ਵਿੱਚ ਇੰਟਰਫੇਰੈਂਸ ਜਾਂ ਉਸ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਜਿਹੜਾ ਬਿਆਨ ਹੁਣ ਦਿੱਤਾ ਆ। ਇਹਨਾਂ ਦਾ 3 ਦਿਨਾਂ ਦਾ ਦੌਰਾ ਚੀਨ ਨੂੰ ਆਉਣ ਜਾ ਰਿਹਾ ਹੈਗਾ ਆ,
ਤੇ ਉਸ ਤੋਂ ਪਹਿਲਾਂ ਇਦਾਂ ਦਾ ਜਿਹੜਾ ਇਹ ਬਿਆਨ ਆਉਣਾ, ਇਸ ਦੇ ਨਾਲ ਕਾਫੀ ਵੱਡੀ ਜਿਹੜੀ ਹਲਚਲ ਆ ਕਹਿ ਸਕਦੇ ਵੀ ਜੀਓਪੋਲਿਟਿਕਸ ਦੇ ਵਿੱਚ ਫੈਲੂਗੀ। ਜਿਹੜੇ ਟੌਪ ਦੇ ਅਮਰੀਕਨ ਜਿਹੜੇ ਡਿਪਲੋਮੈਟ ਆ, ਕਹਿੰਦੇ ਵੀ ਕਈ ਜਿਹੜੇ ਚੀਨੀ ਅਧਿਕਾਰੀ ਇਨਕਲੂਡਿੰਗ ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਦੇ ਨਾਲ ਘੰਟਿਆਂ ਬੱਧੀ ਜਿਹੜੇ ਉਹ ਜਾ ਕੇ ਆਏ ਆ, ਮਾਫੀ ਚਾਹੁੰਦਾ ਜਾ ਆਏ ਆ ਸ਼ਾਇਦ ਉੱਥੇ। ਤੇ ਜਿਹੜੇ 2 ਕੰਟਰੀਜ਼ ਆ ਉਹ ਟਰਾਈ ਕਰ ਰਹੇ ਆ ਆਪਸ ਦੇ ਵਿੱਚ ਵੀ ਕਿੱਦਾਂ ਜਿਹੜਾ ਇਸ ਨੂੰ ਅੱਗੇ ਵਧਾਇਆ ਜਾਵੇ। ਬਲਿੰਕਨ ਹੋਣਾ ਨੇ ਕਹਿੰਦੇ ਵੀ ਮੈਂ ਆਪਣਾ ਮੈਸੇਜ ਉੱਥੇ ਰਿਪੀਟ ਕੀਤਾ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸ਼ੀ ਜਿਨਪਿੰਗ ਨੂੰ ਦਿੱਤਾ ਸੀਗਾ ਨਵੰਬਰ ਵਿੱਚ, ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਆਏ ਸੀ, ਵੀ ਆਉਂਦੀਆਂ ਇਲੈਕਸ਼ਨਸ ਦੇ ਵਿੱਚ ਕਿਸੇ ਤਰੀਕੇ ਦੀ ਇੰਟਰਫੀਅਰੈਂਸ ਜਿਹੜੀ ਆ ਉਹ ਨਾ ਕੀਤੀ ਜਾਵੇ। ਹੁਣ ਬਲਿੰਕਨ ਹੋਣਾ ਨੇ ਕਿਹਾ ਵੀ ਅਸੀਂ ਇਸ ਨੂੰ ਦੇਖਿਆ, ਜਨਰਲੀ ਸਪੀਕਿੰਗ ਜਿਹੜੇ ਐਵੀਡੈਂਸ ਆ ਉਹ ਸਾਹਮਣੇ ਆ ਵੀ ਇਹ ਅਟੈਂਪਟ ਕਰ ਰਹੇ ਆ ਇਨਫਲੂਐਂਸ ਕਰਨ ਨੂੰ ਤੇ ਆਰਗੂਅਲੀ ਇੰਟਰਫੇਅਰ ਕਰਨ ਨੂੰ, ਵੀ ਇਸ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਇਹਨਾਂ ਦੀ ਕੋਸ਼ਿਸ਼ ਆ। ਤੇ ਅਸੀਂ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਸ ਨੂੰ ਕੁਇਕਲੀ ਕੱਟ ਆਫ ਜਿਹੜਾ ਆ ਉਹ ਕੀਤਾ ਜਾਵੇ। ਸੋ ਬੀਤੇ ਦਿਨਾਂ ਦੇ ਵਿੱਚ ਅਸੀਂ ਜਰਨਲਿਸਟ ਅਵਤਾਰ ਸਿੰਘ ਉਹਨਾਂ ਦੇ ਨਾਲ ਵੀ ਜਿਹੜੀ ਚਾਈਨਾ ਤੇ ਉੱਤੇ ਅਮਰੀਕਾ ਦੀ ਨੀਤੀ ਨੂੰ ਲੈ ਕੇ ਇੱਕ ਲੰਬੀ ਚੌੜੀ ਜਿਹੜੀ ਉਹ ਗੱਲਬਾਤ ਕੀਤੀ ਸੀ, ਜਿਸ ਵਿੱਚ ਲੇਖ ਲਿਖਣ ਵਾਲਿਆਂ ਨੇ ਜੋ ਕਿ ਚਾਈਨੀਜ਼ ਜਿਹੜੀ ਇੰਟਰਫੇਅਰੈਂਸ ਜਾਂ ਚਾਈਨਾ ਕਿੱਦਾਂ ਪੈਰ ਪਸਾਰ ਰਿਹਾ ਆ ਅਮਰੀਕਾ ਨੂੰ ਜਿਹੜਾ ਉਹ ਉਲਝਾ ਕੇ, ਉਸ ਦੀ ਜਿਹੜੀ ਆ ਸਮੀਖਿਆ ਜਿਹੜੀ ਉਹ ਕੀਤੀ ਸੀ। ਜੇ ਉਹ ਮਿਸ ਕਰ ਗਏ ਆ ਤਾਂ ਉਹ ਤੁਸੀਂ ਗੱਲਬਾਤ ਆ ਪੰਜਾਬੀ ਜਿਹੜੀ USA ਦੇ YouTube Facebook ਚੈਨਲ ਉੱਤੇ ਜਾ ਕੇ ਵੀ ਦੇਖ ਸਕਦੇ ਆ। ਬਾਕੀ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਇਹ ਮੈਂਸ਼ਨ ਕੀਤਾ ਆ ਵੀ ਕਹਿੰਦੇ ਅਮਰੀਕਾ ਦੇ ਲਈ ਚੀਨ ਨੂੰ ਕਾਬੂ ਕਰਨਾ ਨਹੀਂ ਬਲਕਿ ਹਰਾਉਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਹ ਹੁਣ ਜਿਹੜੀ ਨਵੀਂ ਚੀਜ਼ ਸਾਹਮਣੇ ਆਈ ਆ, ਜਿੱਥੇ ਐਂਥਨੀ ਬਲਿੰਕਨ ਇਹ ਦਾਅਵਾ ਕਰ ਰਹੇ ਆ ਵੀ ਚੀਨ ਦੇ ਦੁਆਰਾ ਅਮਰੀਕਾ ਦੀਆਂ ਇਸ ਸਾਲ ਦੀਆਂ ਇਲੈਕਸ਼ਨ ਵਿੱਚ ਇੰਟਰਫੇਰੈਂਸ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ, ਇਹ ਬੜੀ ਇੱਕ ਖਤਰਨਾਕ ਚੀਜ਼ ਉਹਨਾਂ ਨੇ ਲਿਆਂਦੀ ਆ। ਆਪਾਂ ਨੂੰ ਪਤਾ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਜਿਹੜੀ ਫੋਰਨ ਇੰਟਰਫੇਰੈਂਸ ਉੱਥੋਂ ਦੀਆਂ ਇਲੈਕਸ਼ਨ ਤੇ ਹੋਰ ਥਾਵਾਂ ਦੇ ਉੱਤੇ ਆ, ਉਸ ਦੇ ਨੂੰ ਲੈ ਕੇ ਵੀ ਜਿਹੜੀ ਚਰਚਾ ਬੜੀ ਤੇਜ਼ ਆ। ਤੇ ਚੀਨ ਵਾਲੇ ਜਿੱਥੇ ਪੈਸੇ ਨਾਲ ਨਹੀਂ ਗੱਲ ਬਣਦੀ, ਉੱਥੇ ਹੋਰ ਢੰਗ ਦੇ ਨਾਲ ਵੀ ਇਨਫਲੂਐਂਸ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਹੈਗੇ ਆ। ਜਦੋਂ ਤੋਂ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਏ ਆ, ਉਹਨਾਂ ਨੇ ਅਮਰੀਕਨ ਮਿਲਟਰੀ ਦੇ ਬੇਸਿਸ ਜੋ ਏਸ਼ੀਆ ਪੈਸੀਫਿਕ ਰੀਜਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਉਹਨਾਂ ਨੇ ਸ਼ਰੇਆਮ ਕਿਹਾ ਆ ਵੀ ਅਸੀਂ ਤਾਈਵਾਨ ਨੂੰ ਡਿਫੈਂਡ ਕਰਾਂਗੇ ਚਾਈਨਾ ਦੇ ਇਨਵੇਜ਼ਨ ਦੇ ਅਗੇਂਸਟ। ਬੁੱਧਵਾਰ ਨੂੰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ $95 ਬਿਲੀਅਨ ਦਾ ਸਪਲੀਮੈਂਟਲ ਮਿਲਟਰੀ ਏਡ ਤੇ ਸਪੈਂਡਿੰਗ ਬਿੱਲ ਨੂੰ ਸਾਈਨ ਕੀਤਾ ਸੀ, ਜੋ ਕਾਂਗਰਸ ਨੇ ਰੀਸੈਂਟਲੀ ਪਾਸ ਕੀਤਾ ਸੀ। ਉਹਦੇ ਵਿੱਚੋਂ $8.1 ਬਿਲੀਅਨ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਹੜੇ ਆ ਉਹ ਦਿੱਤੇ ਗਏ ਹੈਗੇ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਸ਼ੰਘਾਈ ਬੀਜਿੰਗ ਜਾ ਕੇ ਆਏ ਹੈਗੇ ਆ, ਜੀ ਜਿੰਗਪਿੰਗ ਨਾਲ ਉਹ ਮਿਲ ਕੇ ਆਏ ਆ। ਪਰ ਇਹ ਗੱਲ ਕਲੀਅਰ ਹੈਗੀ ਆ, ਇੱਕ ਪਾਸੇ ਗੱਲਬਾਤ ਵੀ ਚੱਲ ਰਹੀ ਹੈਗੀ ਆ, ਕਹਿੰਦੇ ਮਿਸਅੰਡਰਸਟੈਂਡਿੰਗ ਵੀ ਹੈਗੀ ਆ। ਦੂਜੇ ਪਾਸੇ ਅਮਰੀਕਾ ਵਾਲਿਆਂ ਨੇ ਆਪਣੀਆਂ ਮਿਜ਼ਾਈਲਸ, ਸਬਮਰੀਨਸ ਇਹ ਜਾਪਾਨ ਵੱਲ ਜਿਹੜੀਆਂ ਲਾਣੀਆਂ ਸ਼ੁਰੂ ਕੀਤੀਆਂ, ਜਾਪਾਨ ਵਾਲੇ ਏਰੀਏ ਦੇ ਵਿੱਚ, ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਖਤਰਾ ਆ ਚਾਈਨਾ ਵੱਲੋਂ ਨਾ ਹੋਵੇ। ਇਸੇ ਤਰ੍ਹਾਂ ਤਾਈਵਾਨ ਦਾ ਜੋ ਜਿਹੜਾ ਬਚਾਉਣ ਦੇ ਲਈ ਆਪਾਂ ਦੇਖਿਆ ਹੀ ਆ, ਨੈਂਸੀ ਪਲੋਸੀ ਵੀ ਉਹ ਜਾ ਕੇ ਆਈ ਸੀ, ਹੋਰ ਫਿਲੀਪਾਈਨਸ ਨੂੰ ਲੈ ਕੇ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਟੈਂਸ ਅਮਰੀਕਾ ਤੇ ਚਾਈਨਾ ਦੇ ਵਿੱਚ ਬਣਦੀ ਜਾ ਰਹੀ ਹੈ। ਜੀ ਬਿਲਕੁਲ। ਇੱਕ ਬ੍ਰੇਕ ਦਾ ਵਕਤ ਹੈ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਚਰਚਾਵਾਂ ਜਿਹੜੀਆਂ ਉਹ ਕਰਦੇ ਆ। ਅਮਰੀਕੀ ਗਾਵਾਂ ਨੂੰ ਕਿਹੜੀ ਬਿਮਾਰੀ ਜਿਹੜੀ ਆ ਉਹ ਮੁਸ਼ਕਿਲਾਂ ਦੇ ਵਿੱਚ ਲੈ ਕੇ ਆ ਰਹੀ ਆ, ਤੇ UK ਦੇ ਵਿੱਚ ਨਵੀਕਲੀ ਜਿਹੜੀ ਪਹਿਲ ਕਦਮੀ ਜਿਹੜੀ ਹੋਈ ਆ ਸਿੱਖਾਂ ਦੇ ਨਾਲ ਸੰਬੰਧਿਤ ਇੱਕ ਬੜੀ ਵਧੀਆ ਖਬਰ ਆ ਰਹੀ ਆ, ਉਹ ਆਪਾਂ ਜਿਹੜੀ ਉਹ ਸ਼ੇਅਰ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਅਗਲੀਆਂ ਖਬਰਾਂ ਵੱਲ ਚਲੀਏ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਚੀਫ ਹੈਗੇ ਆ ਜਗਮੀਤ ਸਿੰਘ, ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਇੱਕ ਮਤਾ ਇਦਾਂ ਦਾ ਲਿਆਉਣਾ ਚਾਹੀਦਾ ਜਿਹਦੇ ਮੁਤਾਬਕ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਇਹ ਮਤਾ ਪਾਸ ਕੀਤਾ ਜਾਵੇ ਵੀ ਇੰਡੀਆ ਨੇ ਬਹੁਤ ਧੱਕਾ ਕੀਤਾ ਸਿੱਖਾਂ ਦੇ ਨਾਲ, ਸਿੱਖਾਂ ਦਾ ਜੈਨੋਸਾਈਡ ਕਰਕੇ। ਕਹਿੰਦੇ 40 ਸਾਲ ਹੋ ਗਏ ਹੈਗੇ ਆ ਤੇ ਸਿੱਖਾਂ ਨਾਲ ਇਸ ਜ਼ੁਲਮ ਹੋਏ ਨੂੰ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਉਹ ਪਾਰਟਨਰ ਆ NDP ਵਾਲੇ, ਤੇ ਦੇਖਦੇ ਆ ਵੀ ਇਹ ਮੁੱਦਾ ਪਾਸ ਹੁੰਦਾ ਆ ਕਿ ਨਹੀਂ ਹੁੰਦਾ। ਇਹ ਉਹਨਾਂ ਨੇ ਸਰੀ ਦੇ ਵਿੱਚ ਜਿਹੜੀ ਸਿੱਖ ਪਰੇਡ ਹੋਈ ਸੀ ਉਹਦੇ ਸਬੰਧ ਦੇ ਵਿੱਚ ਉੱਥੇ ਅਨਾਉਂਸ ਕੀਤਾ ਹੈ ਵੀ ਮੈਂ ਇਸ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਹੈਗਾ, ਤੇ ਵੀ ਅਸੀਂ ਗਵਰਨਮੈਂਟ ਆਫ ਕੈਨੇਡਾ ਨੂੰ ਕਾਲ ਕਰ ਰਹੇ ਹਾਂ ਵੀ ਫਾਰਮਲੀ ਰਿਕੋਗਨਾਈਜ਼ ਕਰੋ ਵੀ ਜੋ ਭਾਰਤ ਦੇ ਵਿੱਚ ਸਿੱਖਾਂ ਦਾ ਆਰਗੇਨਾਈਜ਼ ਕਿਲਿੰਗ ਹੋਈ ਆ, ਸਿੱਖਾਂ ਦਾ ਜੈਨੋਸਾਈਡ ਹੋਇਆ ਆ 1984 ਵਿੱਚ, ਉਸ ਨੂੰ ਰਿਕੋਗਨਾਈਜ਼ ਕੀਤਾ ਜਾਵੇ ਤਾਂ ਕਿ ਇਦਾਂ ਦੀਆਂ ਜਿਹੜੀਆਂ ਘਿਨਾਉਣੀਆਂ ਘਟਨਾਵਾਂ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਨਾ ਵਾਪਰਨ। ਸਰੋਤਿਆਂ ਨੂੰ ਦੱਸਦੇ ਜਾਈਏ, ਓਨਟਾਰੀਓ ਦੇ ਵਿੱਚ ਜਦੋਂ ਜਗਮੀਤ ਸਿੰਘ ਹੁਣੀ MP ਹੁੰਦੇ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਓਨਟਾਰੀਓ ਸਟੇਟ 'ਚ ਵੀ ਇਦਾਂ ਦਾ ਮਤਾ ਲਿਆਂਦਾ ਸੀ, ਪਰ ਉਹ 2016 ਦੇ ਵਿੱਚ ਫੇਲ ਹੋ ਗਿਆ ਸੀ। ਉਸ ਤੋਂ ਬਾਅਦ 2017 ਦੇ ਵਿੱਚ ਇੱਕ ਹੋਰ ਲਿਬਰਲ ਪਾਰਟੀ ਦੇ ਜੋ MP ਆ ਹਰਿੰਦਰ ਮੱਲੀ, ਉਹ ਉੱਥੇ ਮਤਾ ਲੈ ਕੇ ਆਏ ਸੀ ਤੇ ਉਹ ਮਤਾ ਜਿਹੜਾ ਆ ਉਹ ਪਾਸ ਹੋ ਗਿਆ ਸੀ। ਜਗਮੀਤ ਸਿੰਘ ਉਹਨਾਂ ਨੂੰ ਉਸ ਟਾਈਮ ਦੇ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀ ਮਨਮੋਹਨ ਸਿੰਘ, ਉਹਨਾਂ ਦੀ ਸਰਕਾਰ ਵੱਲੋਂ ਇੰਡੀਆ 'ਚ ਵੀਜ਼ਾ ਦੇਣ ਤੋਂ ਨਾ ਕੀਤੀ ਗਈ ਸੀ ਦਸੰਬਰ 2013 ਦੇ ਵਿੱਚ ਵੀ। ਬਹੁਤ ਸਾਰੇ ਜਿਹੜੇ ਹੋਰ ਸਿੱਖ ਆ ਉਹ ਕਹਿੰਦੇ ਵੀ ਹਾਂ ਬਿਲਕੁਲ ਇਹ ਮਤਾ ਪਾਸ ਹੋਣਾ ਚਾਹੀਦਾ ਆ, ਤੇ ਨਾਲ ਦੀ ਨਾਲ ਜਿਹੜਾ ਰੈਫਰੈਂਡਮ ਨੂੰ ਲੈ ਕੇ ਆ ਉਹਦੇ ਹੱਕ ਦੇ ਵਿੱਚ ਵੀ ਜਿਹੜਾ ਆ ਬੋਲਣਾ ਚਾਹੀਦਾ ਆ, ਕਿਉਂਕਿ ਸਿੱਖਾਂ ਦਾ ਸਿੱਖ ਪੀਪਲਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਸ ਨੂੰ ਵੀ ਰਿਕੋਗਨਾਈਜ਼ ਕਰਨਾ ਚਾਹੀਦਾ ਹੈਗਾ। ਸਭ ਤੋਂ ਪਹਿਲਾਂ ਸਿੱਖ ਜੈਨੋਸਾਈਡ ਦਾ ਮੋਸ਼ਨ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ MP ਸੁਖ ਧਾਲੀਵਾਲ ਲੈ ਕੇ ਆਏ ਸੀ, ਉਹ ਫੇਲ ਹੋ ਗਿਆ ਸੀ ਅੱਜ ਤੋਂ 14 ਸਾਲ ਪਹਿਲਾਂ। ਤੇ ਉਸ ਤੋਂ ਬਾਅਦ ਨਿਊ ਦਿੱਲੀ ਤੇ ਓਟਾਵਾ ਦੇ ਵਿੱਚ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਰਿਲੇਸ਼ਨ ਆ ਬਾਲੇ ਗੁੱਡ ਨਹੀਂ ਹੈਗੇ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ ਸ਼ਰੇਆਮ ਇੰਡੀਆ ਦੀਆਂ ਏਜੰਸੀਆਂ ਦੇ ਨਾਮ ਆ ਰਹੇ ਹੈਗੇ ਆ। ਸੋ ਇਹ ਦੇਖਦੇ ਆ ਵੀ ਇਹ ਕੈਨੇਡਾ ਦੀ ਸਰਕਾਰ ਇਸ ਜੈਨੋਸਾਈਡ ਵਾਲੇ ਮਤੇ ਨੂੰ ਪਾਸ ਕਰਦੀ ਆ ਕਿ ਨਹੀਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, UK ਦੇ ਵਿੱਚ ਪਹਿਲ ਕਦਮੀ ਹੋਈ ਆ ਬ੍ਰਿਟੇਨ ਦੇ ਜਿਹੜੇ ਸਿੱਖ ਲਾਇਰਸ ਤੇ ਉਹਨਾਂ ਦੇ ਦੁਆਰਾ ਇੱਕ ਸਿੱਖ ਕੋਰਟ, UK ਸਿੱਖ ਪਾਰਲੀਮੈਂਟ ਕਹਿ ਲਓ ਜਾਂ ਸਿੱਖ ਕੋਰਟ ਆ, ਉਹ ਬਣਾਈ ਗਈ ਆ। ਜਿਹੜੇ ਘਰੇਲੂ ਝਗੜੇ ਆ, ਫੈਮਿਲੀ ਡਿਸਪਿਊਟ ਆ, ਉਹਨਾਂ ਦਾ ਜਿਹੜਾ ਨਿਤਾਰਾ ਕਰਨ ਦੇ ਲਈ ਆਪਣੀ ਕਮਿਊਨਿਟੀ ਦੇ ਵਿੱਚ, ਕਿਸੇ ਵੀ ਕਮਿਊਨਿਟੀ ਦੇ ਵਿੱਚ ਆਪਸੀ ਜਿਹੜੇ ਮਤਭੇਦ ਆ ਉਹ ਹੋ ਹੀ ਜਾਂਦੇ ਨੇ। ਪਰ ਕਹਿੰਦੇ ਵੀ ਰਾਦਰ ਦੈਨ ਤੁਸੀਂ ਬਾਹਰ ਜਾ ਕੇ ਕੋਰਟਾਂ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜਾ ਉਹ ਉਸ ਦੇ ਉੱਤੇ ਲਾਓ, ਪਾਉਂਡ ਤੁਸੀਂ ਲਾਓ, ਉਹਦੇ ਨਾਲੋਂ ਬੈਟਰ ਆ ਵੀ ਆਪਾਂ ਜਿੰਨੇ ਵੀ ਸਿੱਖ ਲਾਇਰਸ ਆ ਜਾਂ ਜੱਜ ਨੇ ਉਹ ਮਿਲ ਕੇ ਇੱਕ ਸਾਂਝੇ ਤੌਰ ਦੇ ਉੱਤੇ ਉਪਰਾਲਾ ਕਰੀਏ ਤੇ ਆਪਸੀ ਜਿਹੜੇ ਮਸਲੇ ਆ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ। ਇਹ ਇੱਕ ਵਧੀਆ ਪਹਿਲ ਕਦਮੀ ਆ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬਾਹਰ ਬੈਠੇ ਹੋਰ ਵੀ ਥਾਵਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੀ ਉਹ ਚੱਲਣੀ ਜਿਹੜੀ ਚਾਹੀਦੀ ਹੈ। ਜਿਹੜੇ ਕੋਰਟ ਦੇ ਫਾਊਂਡਰ ਆ ਲੰਡਨ ਤੋਂ ਉਹ ਬੈਰਿਸਟਰ ਨੇ, ਉਹ ਕਹਿੰਦੇ ਵੀ ਇਹ ਜਿਹੜਾ ਟ੍ਰਿਬਿਊਨਲ ਅਸੀਂ ਬਣਾ ਰਹੇ ਹਾਂ ਸਿੱਖ ਫੈਮਿਲੀਜ਼ ਨੂੰ ਜਦੋਂ ਉਹਨਾਂ ਨੂੰ ਜ਼ਰੂਰਤ ਜਿਹੜੀ ਉਹ ਹੋਵੇ। ਬਲਦੀਪ ਸਿੰਘ 33 ਸਾਲਾਂ ਦੇ ਲੰਡਨ ਦੇ ਇਹ ਬੈਰਿਸਟਰ ਆ ਜਿਹੜੇ ਕੋਰਟ ਦੇ ਫਾਊਂਡਰਸ ਆ। ਉਹਨਾਂ ਨੇ ਨਿਊਜ਼ਪੇਪਰ ਨਾਲ ਗੱਲ ਕਰਦੇ ਹੋਏ ਕਿਹਾ ਵੀ ਇਹ ਰਿਲੀਜੀਅਸ ਟ੍ਰਿਬਿਊਨਲ ਤਾਂ ਨਹੀਂ ਆ, ਪਰ ਸਾਡੀ ਕੋਸ਼ਿਸ਼ ਆ ਵੀ ਜਿਹੜੇ ਸਿੱਖ ਪਰਿਵਾਰ ਆ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜੀ ਮਦਦ ਆ ਉਹ ਦਿੱਤੀ ਜਾਵੇ ਤਾਂ ਜੋ ਜਿਹੜਾ ਕੌਨਫਲਿਕਟ ਆਪਸ ਦੇ ਵਿੱਚ ਜਿਹੜਾ ਡਿਸਪਿਊਟ ਆ ਸਿੱਖ ਸਿਧਾਂਤਾਂ ਦੇ ਨਾਲ ਮੇਚ ਕਰਕੇ ਉਹਨਾਂ ਸੋਲਿਊਸ਼ਨ ਜਿਹੜੇ ਉਹ ਕੱਢੇ ਜਾਣ। ਹੁਣ ਤੱਕ ਕਹਿੰਦੇ ਵੀ ਇਹ ਜਿਹੜਾ ਨਵਾਂ ਜਿਹੜਾ ਕੋਰਟ ਹੈ, ਜਿਹੜਾ ਸਿੱਖ ਕੋਰਟ ਆ, ਇਹ ਰਿਮੋਟਲੀ ਤੇ ਇਨ ਪਰਸਨ ਦੋਨੋਂ ਹੀ ਤਰੀਕੇ ਦੇ ਨਾਲ ਕੰਮ ਇਸ ਦੇ ਵਿੱਚ ਚੱਲੇਗਾ। 30 ਇਸ ਦੇ ਵਿੱਚ ਮੈਜਿਸਟ੍ਰੇਟ ਨੇ, 15 ਇਸ ਦੇ ਵਿੱਚ ਜੱਜ ਨੇ, ਜਿਨ੍ਹਾਂ ਵਿੱਚੋਂ ਕਹਿੰਦੇ ਬਹੁਤੀਆਂ ਜਿਹੜੇ ਉਹ ਔਰਤਾਂ ਨੂੰ ਉਸ ਦੇ ਵਿੱਚ ਰੱਖਿਆ ਗਿਆ ਹੈ। ਕਹਿੰਦੇ ਵੀ ਜਿਹੜੇ ਮੈਜਿਸਟ੍ਰੇਟ ਆ ਉਹ ਦੋਨਾਂ ਪਾਰਟੀਆਂ ਦੇ ਵਿੱਚ ਮੀਡੀਏਟ ਕਰਕੇ ਸਮਝੌਤਾ ਕਰਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰਨਗੇ। ਤੇ ਕਹਿੰਦੇ ਵੀ ਜਿਹੜੀਆਂ ਡਿਸਕਸ਼ਨਸ ਆ ਉਹ ਸਿੱਖ ਚੈਰਿਟੀਜ਼ ਦੇ ਨਾਲ ਕੀਤੀਆਂ ਜਿਹੜੀਆਂ ਗਈਆਂ ਆ। ਕੋਰਸਿਸ ਜਿਹੜੇ ਆ ਉਹ ਵੀ ਬਣਾਏ ਗਏ ਆ। ਡੋਮੈਸਟਿਕ ਵਾਇਲੈਂਸ, ਐਂਗਰ ਮੈਨੇਜਮੈਂਟ, ਗੈਂਬਲਿੰਗ, ਸਬਸਟੈਂਸ ਮਿਸਯੂਜ਼, ਇਹ ਸਾਰੀਆਂ ਚੀਜ਼ਾਂ ਜਿਹੜੇ ਉਹ ਕਹਿੰਦੇ ਵੀ ਇਦਾਂ ਦੇ ਰਿਸੋਰਸਿਸ ਆ ਉਹ ਅਵੇਲੇਬਲ ਕਰਾਉਣ।
ਜਾ ਰਹੇ ਹੈਗੇ ਆ। ਸੋ ਜਿਹੜਾ ਸਿੱਖ ਕੋਰਟ ਆ ਇਹ ਯੂਕੇ ਦੇ ਵਿੱਚ ਹੁਣ ਨਵਾਂ ਸਥਾਪਿਤ ਕੀਤਾ ਗਿਆ ਆ, ਤੇ ਜੋ ਕਿ ਲੱਗ ਰਿਹਾ ਵੀ ਇੱਕ ਚੰਗੀ ਪਹਿਲ ਕਦਮੀ। ਹਾਂ, ਜਿਹਦਾ ਨਹੀਂ ਹੁੰਦਾ ਉਹਨਾਂ ਨੇ ਫਿਰ ਜਿਹੜੇ ਉੱਥੇ ਦੇ ਲਾਅ ਆਫ ਦਾ ਲੈਂਡ ਆ ਉਹਦੇ ਹਿਸਾਬ ਦੇ ਨਾਲ ਅੱਗੇ ਜਿਹੜੇ ਉਹ ਜਾ ਸਕਦੇ ਆ, ਪਰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਉੱਥੇ ਹਜ਼ਾਰਾਂ ਹੀ ਲੱਖਾਂ ਡਾਲਰ ਖਰਚ ਕਰਨ ਦੀ ਬਜਾਏ ਆਪਸ ਦੇ ਵਿੱਚ ਸਮਝੌਤਾ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਸਲੇ ਸੁਲਝਾਏ ਜਾਣ, ਤੇ ਸਾਰੇ ਹੀ ਜਿਹੜੇ ਕਾਬਿਲ ਨੇ ਮੈਜਿਸਟ੍ਰੇਟ ਤੇ ਜਿਹੜੇ ਜੱਜਿਸ ਆ ਉਹਨਾਂ ਦੇ ਜਿਹੜੇ ਪੈਨਲ ਆ ਇਸ ਦੇ ਵਿੱਚ ਫੈਸਲੇ ਜਿਹੜੇ ਉਹ ਕਰਵਾਇਆ ਕਰਨਗੇ। ਮੈਜਿਸਟ੍ਰੇਟ ਜਿਹੜੇ ਆ ਉਹ ਮੀਡੀਏਟ ਕਰੂਗੇ ਪਾਰਟੀਆਂ ਦੇ ਬਿਟਵੀਨ, ਤਾਂ ਕਿ ਸੈਟਲਮੈਂਟ ਦੀ ਨੈਗੋਸ਼ੀਏਸ਼ਨ ਹੋ ਸਕੇ। ਉਹ ਕਹਿੰਦੇ ਵੀ ਸਾਰੇ ਜਿਹੜੇ ਇਹ ਕਨਫਲਿਕਟ ਹੈਗੇ ਆ, ਜਿਸ ਤਰ੍ਹਾਂ ਛੋਟੇ ਛੋਟੇ ਦੱਸਿਆ ਕਿ ਕੋਈ ਸ਼ਰਾਬ ਪੀ ਕੇ ਲੇਡੀਜ਼ ਨੂੰ ਕੁੱਟਣ ਦਾ, ਗੈਂਬਲਿੰਗ ਦਾ, ਕੋਈ ਪ੍ਰਾਪਰਟੀ ਦਾ, ਕਿਸੇ ਤਰ੍ਹਾਂ ਦਾ ਵੀ ਜਿਹੜਾ ਡਿਸਪਿਊਟ ਆ, ਉਹ ਕਨਫਲਿਕਟ ਆਪਾਂ ਇਨ ਲਾਈਨ ਵਿਦ ਸਿੱਖ ਪ੍ਰਿੰਸੀਪਲਸ ਡਿਸਾਈਡ ਕਰਾਂਗੇ। ਜਿਹੜੀਆਂ ਵੀ ਪਾਰਟੀਆਂ ਹੈਲਪ ਲੈਣਾ ਚਾਹਣਗੀਆਂ ਇਹ ਉੱਥੇ ਦੇ ਜੱਜ ਤੇ ਉੱਥੇ ਦੇ ਵਕੀਲ ਹੈਗੇ, ਉੱਥੇ ਦੇ ਬੋਰਨ ਮੈਜੋਰਿਟੀ ਚ ਕਹਿੰਦੇ 80-90% ਜਿਹੜੇ ਜੱਜ ਹੋਣਗੀਆਂ ਉਹ ਬੀਬੀਆਂ ਹੋਣਗੀਆਂ, ਲੇਡੀਜ਼ ਹੋਣਗੀਆਂ। ਸੋ ਵਧੀਆ ਆ। ਉਹਦੇ ਵਿੱਚ ਉਹਨਾਂ ਨੂੰ ਜਿਹੜੀ ਵੀ ਪਾਰਟੀ ਕੋਈ ਉਹਨਾਂ ਦੀ ਡਿਸਪਿਊਟ ਆ, ਜੇ ਦੋਨੋਂ ਪਾਰਟੀਆਂ ਸਾਈਨ ਕਰਕੇ ਇਹਨਾਂ ਦੇ ਕੋਲ ਦਿੰਦੀਆਂ ਆ ਤੇ ਤਾਂ ਹੀ ਉਹ ਕੇਸ ਉਹਨਾਂ ਦਾ ਲੈਣਗੇ ਵੀ ਹਾਂ ਅਸੀਂ ਦੋਨੋਂ ਜਣੇ ਐਗਰੀ ਕਰਦੇ ਆ ਤੇ ਜੋ ਵੀ ਤੁਸੀਂ ਡਿਸੀਜਨ ਦਵੋਗੇ ਆਪਾਂ ਉਸ ਨਾਲ ਐਗਰੀ ਕਰਾਂਗੇ। ਨਹੀਂ ਤਾਂ ਜਿਹੜੀਆਂ ਰੈਗੂਲਰ ਕੋਰਟਸ ਹੈਗੀਆਂ ਹੀ ਆ ਉਹ ਚੱਲੀ ਜਾਊਗੀਆਂ। ਪਰ ਇਹ ਇੱਕ ਬਹੁਤ ਵਧੀਆ ਜਿਹੜਾ ਸਟੈਪ ਆ ਲਿਆ ਗਿਆ ਆ, ਕਿਉਂਕਿ ਹਜ਼ਾਰਾਂ ਨਹੀਂ ਲੱਖਾਂ ਦੇ ਡਾਲਰ, ਖਾਸ ਕਰਕੇ ਆਪਾਂ ਗੁਰੂ ਘਰ ਦੀਆਂ ਲੜਾਈਆਂ ਦੇ ਤਾਂ ਆਪਾਂ ਕੋਰਟਾਂ ਦੇ ਵਿੱਚ ਇੰਨੇ ਜਿਹੜੇ ਸਪੈਂਡ ਕਰਦੇ ਆ। ਸੋ ਇਦਾਂ ਦਾ ਜੇ ਉੱਥੇ ਸੈਟਅਪ ਹੋਇਆ ਹੈਗਾ ਤੇ ਹੋਪਫੁਲੀ ਬਾਹਰਲੇ ਜਿਹੜੇ ਬਾਕੀ ਹੋਰ ਮੁਲਕ ਹੈਗੇ ਆ ਉਹ ਵੀ ਇਸ ਨੂੰ ਜਿਹੜੇ ਫੋਲੋ ਕਰੂਗੇ। ਬਿਲਕੁਲ। ਕਹਿੰਦੇ 15ਵੀਂ ਸਦੀ ਦਾ ਇੱਕ ਓਲਡ ਹਾਲ ਆ ਲਿੰਕਨ ਇਨ ਦੇ ਵਿੱਚ, ਉੱਥੇ ਫਿਰ ਜਕਾਰਿਆਂ ਦੇ ਵਿੱਚ ਉਹ ਗੂੰਜ ਉੱਠਿਆ ਜਦ ਇਹਨਾਂ ਸਾਰਿਆਂ ਨੇ ਜਿਹੜੀ ਉਹ ਸਹੁੰ ਚੁੱਕੀ ਗੁਰੂ ਗ੍ਰੰਥ ਸਾਹਿਬ ਦੀ। ਕਹਿੰਦੇ ਵੀ ਇਹਨਾਂ ਨੇ ਸਹੁੰ ਚੁੱਕੀ ਵੀ ਜੋ ਉਸ ਦੇ ਵਿੱਚ ਸਾਨੂੰ ਦਿਸ਼ਾ ਦਸ਼ਾ ਦੱਸੀ ਗਈ ਆ ਉਸ ਹਿਸਾਬ ਦੇ ਨਾਲ ਅਸੀਂ ਜਿਹੜੇ ਆ ਉਹ ਸਿੱਖ ਸਿਧਾਂਤਾਂ ਦੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਕਰਾਂਗੇ। ਇਹ ਬਹੁਤ ਵੱਡੀ ਇੱਕ ਕਹਿ ਸਕਦੇ ਆ ਵੀ ਇਹ ਖਬਰ ਆ। ਯੂਕੇ ਦੇ ਸਿੱਖਾਂ ਨੇ ਇਹ ਪਹਿਲ ਕਦਮੀ ਕੀਤੀ ਆ, ਸਾਂਝੇ ਹੋਣ ਦਾ, ਇਕੱਠੇ ਹੋਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਸਕਦੇ ਆ ਵੀ ਆਪਾਂ ਨੂੰ ਦਿਖਾਇਆ ਆ ਵੀ ਅਸੀਂ ਸਾਰੇ ਜਾਣੇ ਇਕੱਠੇ ਮਿਲ ਕੇ ਚੱਲ ਸਕਦੇ ਆ, ਤੇ ਇਹਨਾਂ ਤੋਂ ਬਹੁਤ ਵੱਡੇ ਜਿਹੜੇ ਸਬਕ ਆ ਉਹ ਲੈਣ ਦੀ ਜ਼ਰੂਰਤ ਆ। ਜਿਹੜੇ ਉੱਥੇ ਦਾ ਫਰੇਮਵਰਕ ਇਸੇ ਹੀ ਸਿਧਾਂਤ ਦੇ ਉੱਤੇ ਜਿਹੜਾ ਉਹ ਅੱਗੇ ਲਿਆਂਦਾ ਗਿਆ ਆ। ਤੇ ਬਾਕੀ ਜੇ ਕੋਈ ਅਮਰੀਕਾ ਵਾਲੇ, ਇੰਗਲੈਂਡ ਵਾਲੇ ਦੇ ਵਿੱਚ ਤਾਂ ਹੋ ਗਿਆ, ਕੈਨੇਡਾ ਵਾਲੇ, ਆਸਟ੍ਰੇਲੀਆ ਵਾਲੇ, ਨਿਊਜ਼ੀਲੈਂਡ, ਹੋਰ ਮੁਲਕਾਂ ਵਾਲੇ ਆ, ਉਹਨਾਂ ਨੂੰ ਜ਼ਰੂਰ ਇਹਨਾਂ ਮੈਜਿਸਟ੍ਰੇਟਸ, ਇਹਨਾਂ ਦੇ ਫਾਊਂਡਰਸ ਦੇ ਨਾਲ ਗੱਲ ਕਰਨੀ ਚਾਹੀਦੀ ਆ, ਤਾਂ ਜੋ ਇੱਥੇ ਵੀ ਕੁਝ ਅਜਿਹੇ ਕਹਿ ਲਓ ਵੀ ਮੀਡੀਏਸ਼ਨ ਕਰਾਉਣ ਦੇ ਲਈ, ਗੱਲਾਂ ਨੂੰ ਜਿਹੜਾ ਉਹ ਸੁਲਝਾਉਣ ਦੇ ਲਈ ਚੀਜ਼ ਜਿਹੜੀ ਸੋ ਦੋਨੋਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਉਹ ਕਹਿੰਦੇ ਵੀ ਆਪਾਂ ਵਰਤਾਂਗੇ। ਉਹ ਕੋਰਟ ਵੀ ਉਹਨਾਂ ਦੀ ਹੋਊਗੀ, ਘਰ ਵਿੱਚ ਜਾ ਕੇ ਵੀ ਉਹ ਸੈਟਅਪ ਕਰ ਸਕਦੇ ਆ। ਸ਼ਰਨ ਭੱਚੂ ਇਹ ਇੱਕ ਬੀਬੀ ਹੈਗੀ ਜੋ ਵਰਿਸਟਰ ਆ, ਉਹਨਾਂ ਲੀਡ ਫੈਮਿਲੀ ਜੱਜ ਹੋਣਗੇ ਇਸ ਨਵੀਂ ਸਿੱਖ ਕੋਰਟ ਦੇ। ਉਹ ਕਹਿੰਦੇ ਵੀ ਅਸੀਂ ਜਿਹੜੇ ਜਿੱਥੇ ਸਾਨੂੰ ਲੱਗਿਆ ਵੀ ਅਸੀਂ ਉਹ ਇਸ਼ੂ ਨੂੰ ਸਿਗਨੀਫੀਕੈਂਟਲੀ ਸੇਫਗਾਰਡ ਨਹੀਂ ਕਰ ਸਕਦੇ, ਨਹੀਂ ਧਿਆਨ ਦੇ ਨਾਲ ਸਾਡਾ ਡਿਸੀਜਨ ਹੋ ਸਕਦਾ, ਉਹ ਫਿਰ ਜਿਹੜੀ ਰੈਗੂਲਰ ਕੋਰਟ ਹੈਗੀ ਇੰਗਲਿਸ਼ ਕੋਰਟ ਉਹ ਉੱਥੇ ਜਿਹੜਾ ਚਲੇ ਜਾਊਗਾ। ਸੋ ਇਹ ਇੱਕ ਬਹੁਤ ਵਧੀਆ ਡਿਸੀਜਨ ਆ। ਕੱਲਾ ਇਹ ਬਾਹਰਲੇ ਮੁਲਕਾਂ ਨਹੀਂ, ਜਿੱਥੋਂ ਆਪਾਂ ਆਏ ਆ, ਜੇ ਉਸ ਮੁਲਕ 'ਚ ਵੀ ਹੋਵੇ ਤਾਂ ਲੋਕਾਂ ਦੀਆਂ ਜਿਹੜੀਆਂ ਲੜਾਈਆਂ ਆ ਉਹ ਬਹੁਤ ਜ਼ਿਆਦਾ ਬਚ ਜਾਣ। ਲੜਾਈਆਂ ਤੇ ਪੈਸੇ ਜਿਹੜੇ ਖਰਚ ਹੁੰਦੇ ਆ ਉਹਦਾ ਪੰਚ ਸਰਪੰਚ ਕਰਾਉਂਦੇ ਤੇ ਹੈਗੇ ਆ, ਪਰ ਆਪਾਂ ਨੂੰ ਪਤਾ ਫਿਰ ਕਈ ਦੀ ਗੱਲ ਨਹੀਂ ਬਣਦੀ, ਪੈ ਪੂ ਕੇ ਬੰਦੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਈਗੋ ਦੇ ਚੱਲਦਿਆਂ, ਹੰਕਾਰ ਦੇ ਚੱਲਦਿਆਂ ਬੰਦੇ ਨੇ ਇੱਕ ਦੂਜੇ ਦੇ ਨਾਲ ਨਫ਼ਰਤ ਈਰਖਾ ਵਾਲੇ ਪਾਸੇ ਨੂੰ ਵੱਧ ਜਾਂਦੇ ਆ। ਥੋੜਾ ਜਿਹਾ ਉਸ ਚੀਜ਼ਾਂ ਦਾ ਆਪਾਂ ਨੂੰ ਤਿਆਗ ਕਰਨ ਦੀ ਜ਼ਰੂਰਤ ਹੈ। ਪਰ ਇੱਕ ਗੱਲ ਦੀ ਬੜੀ ਖੁਸ਼ੀ ਹੈ, ਜਿਸ ਹਿਸਾਬ ਦੇ ਨਾਲ ਰਾਜ ਕਨਵੀਰ ਸਿੰਘ ਜੀ ਉਹਨੀ ਫੋਟੋਆਂ ਰਿਲੀਜ਼ ਕੀਤੀਆਂ, ਏਦਾਂ ਲੱਗਦੀਆਂ ਆ ਵੀ ਜਿੱਦਾਂ ਕਿਸੇ ਇਹ ਸਿੱਖ ਰਾਜ ਦੀਆਂ ਹੋਣ, ਸਿੱਖ ਰਾਜ ਦੀ ਇਹ ਜਿਹੜੀ ਕੋਰਟ ਹੋਵੇ, ਸਾਰੇ ਦਸਤਾਰਧਾਰੀ ਤੇ ਬਹੁਤ ਵਧੀਆ ਜਿਹੜੀ ਪਿਕਚਰਸ ਆ। ਆਪਾਂ ਜ਼ਰੂਰ ਜਿਹੜੀ ਪੰਜਾਬੀ ਰੇਡੀਓ USA ਦੀ ਇਹ ਵੀਡੀਓ ਹੋਊਗੀ ਉਹਦੇ ਵਿੱਚ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਤੇ ਹਰਜੋਤ ਸਿੰਘ ਜੀ ਬ੍ਰੇਕ ਵੱਲ ਨੂੰ ਵੱਧਦੇ ਆ, ਪਰ ਉਸ ਤੋਂ ਪਹਿਲਾਂ ਅਮਰੀਕਨ ਗਾਵਾਂ ਨੂੰ ਬੜੀ ਦਿੱਕਤ ਜਿਹੜੀ ਇਸ ਟਾਈਮ ਆਈ ਪਈ ਆ। ਬਰਡ ਫਲੂ ਨੇ ਕਾਫੀ ਕੰਮ ਹਿਲਾ ਕੇ ਰੱਖਿਆ। H5N1 ਰੀਸੈਂਟਲੀ ਵੀ ਆਪਾਂ ਸ਼ੇਅਰ ਕੀਤੀ ਸੀ ਗੱਲ। ਐਗਰੀਕਲਚਰ ਡਿਪਾਰਟਮੈਂਟ ਨੇ ਇਹ ਕਿਹਾ ਆ ਡੇਅਰੀ ਇੰਡਸਟਰੀ ਨੂੰ ਵੀ ਜਿਹੜੇ ਟੈਸਟ ਪ੍ਰੋਡਿਊਸਿੰਗ ਕਾਊਜ਼ ਮਿਲਕ ਪ੍ਰੋਡਿਊਸਿੰਗ ਕਾਊਜ਼ ਆ ਉਹਨਾਂ ਦੀ ਟੈਸਟਿੰਗ ਕੀਤੀ ਜਾਵੇ ਇਨਫੈਕਸ਼ਨ ਦੇ ਲਈ, ਕਿਉਂਕਿ ਕਾਫੀ ਜ਼ਿਆਦਾ ਹਾਈਲੀ ਕੰਟੇਜੀਅਸ ਇੱਕ ਏਵੀਅਨ ਇਨਫਲੂਐਂਜ਼ਾ ਬਰਡ ਫਲੂ ਜਿਹੜਾ ਉਹ ਇਸ ਟਾਈਮ ਫੈਲਿਆ ਹੋਇਆ ਆ।
ਇੱਥੋਂ ਤੱਕ ਕਿ ਉਸ ਦੇ ਜਿਹੜੇ ਛਣ ਕਣ ਉਹ ਜਿਹੜੇ ਦੁੱਧ ਆ ਉਸ ਦੇ ਵਿੱਚ ਵੀ ਲੱਭੇ ਨੇ। ਜੀ 2023 ਦੇ ਵਿੱਚ ਇੱਕ ਕੇਸ ਪਾਇਆ ਗਿਆ ਸੀ ਸਿੰਗਲ ਕਾਓ ਦਾ। ਉਹ ਤੋਂ ਬਾਅਦ ਇਹ ਕੇਸ ਵੱਧਦੇ ਗਏ ਆ। ਜਿਹੜਾ ਬਰਡ ਫਲੂ ਆ ਇਹ ਵੱਖ-ਵੱਖ ਜਾਨਵਰਾਂ 'ਚ ਫੈਲਦਾ ਆ। ਇੰਗਲੈਂਡ ਦੇ ਵਿੱਚ ਚਿਕਨ 'ਚ ਫੈਲਿਆ ਸੀ, ਪੇਰੂ ਦੇ ਵਿੱਚ ਸੀ ਲਾਇਨ 'ਚ ਫੈਲਿਆ ਸੀ, ਤੇ ਰਸ਼ੀਆ ਦੇ ਵਿੱਚ ਕੈਸਪੀਅਨ ਸੀਲਸ ਜਿਹੜੀਆਂ ਉਹਨਾਂ ਦੇ ਵਿੱਚ ਫੈਲਿਆ ਸੀਗਾ। ਸੋ ਹੁਣ ਤੱਕ ਇੱਕ ਬੰਦੇ ਨੂੰ ਇਹ ਹੋਇਆ ਹੈਗਾ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਦੱਸਿਆ ਜੋ H5N1 ਤੋਂ ਹੋਇਆ, ਫਾਰਮ ਵਰਕਰ ਸੀਗਾ। ਸੋ ਹੋਪਫੁਲੀ ਇਹਦੇ ਤੇ ਜੋ ਯੂਐਸ CD ਹੈਗੀ ਆ, ਯੂਨਾਈਟਿਡ ਸਟੇਟ ਸੈਂਟਰ ਫਾਰ ਡਿਸੀਜ਼ ਕੰਟਰੋਲ, ਉਹ ਬਹੁਤ ਤੇਜ਼ੀ ਦੇ ਨਾਲ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈਗੀ ਆ। ਹੋਪਫੁਲੀ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਣਗੇ ਤਾਂ ਕਿ ਆਊਟਬ੍ਰੇਕ ਨਾ ਹੋਵੇ। ਇਸ ਟਾਈਮ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਹਾਂ ਵੀ ਸਿਰਦਰਦੀ ਜਾਂ ਫਿਕਰ ਦਾ ਕਾਰਨ ਇਹ ਬਣਿਆ ਆ ਵੀ ਜਿਹੜਾ ਦੁੱਧ ਦੇ ਵਿੱਚ ਇਹ ਵਾਇਰਸ ਦੇ ਛਣ ਜਿਹੜੇ ਉਹ ਲੱਭੇ ਆ। ਸੋ ਇਹ ਕਹਿ ਤਾਂ ਰਹੇ ਆ ਵੀ ਕੋਈ ਦੁੱਧ ਦੀ ਸਪਲਾਈ ਨੂੰ ਦਿੱਕਤ ਨਹੀਂ ਹੈਗੀ, ਪਰ ਫਿਰ ਵੀ ਸਾਰਿਆਂ ਨੂੰ ਬਹੁਤ ਇਹਤਿਆਤ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਆ। ਸਟੇਟ ਦੇ ਜਿਹੜੇ ਵੈਟਰਨੇਰੀਅਨਸ ਤੇ ਜਿਹੜੀਆਂ ਲੈਬਸ ਆ ਉਹ ਕਹਿੰਦੇ ਵੀ ਕੈਟਲਸ ਜਿਨ੍ਹਾਂ ਨੂੰ ਟੈਸਟ ਕੀਤੇ ਗਏ ਆ ਪੋਜ਼ਿਟਿਵ, ਉਹ ਕਹਿੰਦੇ ਵੀ ਹੁਣ ਉਹਨਾਂ ਨੂੰ ਦੱਸਣਾ ਰਿਜ਼ਲਟ ਜਿਹੜੇ ਉਹ ਸ਼ੇਅਰ ਕਰ ਰਹੇ ਆ USDA ਦੇ ਨਾਲ। ਉਹਨਾਂ ਫਾਰਮਸ ਜਿੱਥੇ ਜਿਹੜੀਆਂ ਕਾਊਜ਼ ਗਾਵਾਂ ਜਿਹੜੀਆਂ ਸਿੱਕ ਨੇ ਉਹਨਾਂ ਦੀ ਹੁਣ ਇਨਵੈਸਟੀਗੇਸ਼ਨ ਜਿਹੜੀ ਉਹ ਹੋਊਗੀ ਜੇ ਉਹਨਾਂ ਨੇ ਕੈਟਲ ਅਕ੍ਰੋਸ ਸਟੇਟ ਲਾਈਨਸ ਕਿਤੇ ਜਿਹੜੀਆਂ ਉਹ ਮੂਵ ਕੀਤੀਆਂ ਹੋਣ। ਸੋ ਕਹਿੰਦੇ ਵੀ ਇਹਦਾ ਕਾਰਨ ਇਹੀ ਆ ਵੀ ਜਿਹੜੀਆਂ ਦੁੱਧ ਦੇਣ ਵਾਲੀਆਂ ਗਾਵਾਂ ਆ ਜੇ ਉਹਨਾਂ ਦੇ ਵਿੱਚ ਇਹ ਪਾਇਆ ਜਾਂਦਾ ਆ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਹੋਰ ਨਾ ਫੈਲੇ। ਇਸ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਕੁਆਰੰਟਾਈਨ ਜਿਹੜਾ ਉਹ ਹੋ ਰਿਹਾ ਆ। ਸੋ ਫਾਰ ਆਪਾਂ ਕੈਲੀਫੋਰਨੀਆ ਦਾ ਕਹਿ ਸਕਦੇ ਹਾਂ, ਉਹਦਾ ਨਾਮ ਨਹੀਂ ਆਇਆ ਇਸ ਦੇ ਵਿੱਚ। ਟੈਕਸਸ ਤੇ ਉਸ ਦੇ ਇਰਦ ਗਿਰਦ ਜਿਹੜੇ ਸੂਬਿਆਂ ਦੇ ਵਿੱਚ ਉੱਥੋਂ ਦੀ ਜਿਹੜੀਆਂ ਗਾਵਾਂ ਆ ਉਹ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋਈਆਂ ਦੱਸੀਆਂ ਜਾਂਦੀਆਂ ਨੇ। ਤੇ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਜਾਰੀ ਰਹੇਗਾ। ਦੋਸਤੋ
ब्रेक तो बाद एक बारी फिर आप सबका स्वागत है। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਅਖੀਰਲੇ ਹਿੱਸੇ ਦੇ ਵਿੱਚ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਤੇ ਯੂਰਪ ਨੇ ਚਾਈਨਾ ਨੂੰ ਅਕਿਊਜ਼ ਕੀਤਾ ਆ ਵੀ ਉਹ ਇਲੈਕਟ੍ਰਿਕ ਕਾਰਾਂ ਡੰਪ ਕਰ ਰਿਹਾ ਪੂਰੀ ਦੁਨੀਆ ਦੇ ਵਿੱਚ। ਹਾਲਾਂਕਿ ਦੋਨੋਂ ਮੁਲਕ ਜਿਹੜੇ ਹੈਗੇ ਆ ਆਪਾਂ ਨੂੰ ਪਤਾ ਆ ਵੀ ਕੈਪੀਟਲਿਸਟ ਹੈਗੇ ਆ। ਉਸ ਸੰਬੰਧ ਦੇ ਵਿੱਚ ਅਮਰੀਕਾ ਵਾਲੇ ਤੇ ਯੂਰਪ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਚਾਈਨਾ ਦੇ ਉੱਤੇ ਫਿਰ ਇਹ ਇਲੈਕਟ੍ਰਿਕ ਕਾਰਾਂ ਤੇ ਜੇ ਉਹ ਪ੍ਰਾਈਸ ਇੰਨੀ ਸਸਤੀ ਡੰਪ ਕਰ ਰਹੇ ਤੇ ਉਹਨਾਂ ਦੇ ਉੱਤੇ ਟੈਰਿਫ ਲਾਵਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੀਲ ਦੇ ਉੱਤੇ ਉਹਦਾ ਟੈਰਿਫ ਲਾਇਆ ਸੀ ਕਿਉਂਕਿ ਸਟੀਲ ਬਹੁਤ ਘੱਟ ਪ੍ਰਾਈਸ ਦੇ ਉੱਤੇ ਚਾਈਨਾ ਵਾਲੇ ਜੋ ਆ ਉਹ ਡੰਪ ਕਰ ਰਹੇ ਸੀ। ਯੂਰਪ ਇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੀ ਤੇ ਉਹਨਾਂ ਦੇ ਉੱਤੇ ਟੈਰਿਫ ਲਾਇਆ ਜਾਵੇ। ਯੂਐਸ ਨੇ ਆਲਰੇਡੀ ਕਹਿ ਦਿੱਤਾ ਵੀ ਸਾਡਾ ਜਿਹੜਾ ਥ੍ਰੈਟ ਆ ਅਮਰੀਕਨ ਆਟੋ ਇੰਡਸਟਰੀ ਨੂੰ ਚਾਈਨਾ ਵਾਲਿਆਂ ਤੇ। ਸੋ ਲੱਗਦਾ ਵੀ ਚਾਈਨਾ ਦੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਦੇ ਉੱਤੇ ਹੁਣ ਟੈਰਿਫ ਲਾਇਆ ਜਾਊਗਾ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਦੂਜੀਆਂ ਜਿਸ ਤਰ੍ਹਾਂ ਟੈਸਲਾ ਜਾਂ ਰੀਬੀਅਨ ਜਾਂ ਹੋਰ ਹੈਗੀਆਂ ਉਹਨਾਂ ਦੇ ਮੁਕਾਬਲੇ ਘੱਟ ਨਾ ਹੋਣ। ਚਾਈਨਾ ਦੀ ਬਾਈਟਡਾਂਸ ਕੰਪਨੀ ਟਿਕਟੌਕ ਦੀ ਜਿਹੜੀ ਪੇਰੈਂਟ ਕੰਪਨੀ ਆ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿਉਂਕਿ ਬੀਤੇ ਦਿਨੀ ਕਾਨੂੰਨ ਪਾਸ ਹੋਇਆ ਸੀਗਾ ਵੀ ਇਹਨਾਂ ਨੂੰ 9 ਮਹੀਨੇ ਮਿਲਣੇ ਆ, 9 ਤੋਂ 12 ਮਹੀਨੇ ਕੰਪਨੀ ਨੂੰ ਜਿਹੜਾ ਉਹ ਵੇਚੋ। ਚਾਈਨਾ ਦੀ ਬਾਈਟਡਾਂਸ ਨੇ ਕਿਹਾ ਆ ਵੀ ਉਹ ਸੈੱਲ ਨਹੀਂ ਕਰਨਗੇ ਯੂਐਸ ਦੀ ਜਿਹੜੀ ਉਹ ਟਿਕਟੌਕ ਨੂੰ। ਪ੍ਰੈਜ਼ੀਡੈਂਟ ਬਾਈਡਨ ਨੇ ਆਲਰੇਡੀ ਇਸ ਲੈਜਿਸਲੇਸ਼ਨ ਦੇ ਉੱਤੇ ਸਾਈਨ ਕਰ ਦਿੱਤਾ ਆ। ਜੇ ਬਾਈਟਡਾਂਸ ਦਾ ਇਹੀ ਰਵੱਈਆ ਰਿਹਾ ਇਹਦਾ ਮਤਲਬ ਆ ਵੀ ਟਿਕਟੌਕ ਆਉਂਦੇ ਮਹੀਨਿਆਂ ਦੇ ਵਿੱਚ ਅਮਰੀਕਾ 'ਚ ਬੈਨ ਹੋ ਸਕਦੀ ਆ। ਇਸ ਟਾਈਮ ਵਨ ਆਫ ਦਾ ਮੋਸਟ ਪੋਪੂਲਰ ਜਿਹੜੀ ਸੋਸ਼ਲ ਮੀਡੀਆ ਪਲੇਟਫਾਰਮ ਆ ਉਹ ਅਮਰੀਕਾ ਦੇ ਵਿੱਚ ਟਿਕਟੌਕ ਚੱਲ ਰਹੀ ਹੈ। 170 ਮਿਲੀਅਨ ਤੋਂ ਵੱਧ ਯੂਜ਼ਰਸ ਨੇ ਇਹ ਸ਼ਾਰਟ ਵੀਡੀਓ ਐਪ ਦੇ ਉੱਤੇ। ਇਸ ਨਵੇਂ ਲਾਅ ਦੇ ਤਹਿਤ ਬਾਈਟਡਾਂਸ ਜਿਨ੍ਹਾਂ ਦੇ ਓਵਰਆਲ 1 ਬਿਲੀਅਨ ਤੋਂ ਵੱਧ ਯੂਜ਼ਰਸ ਨੇ ਵਰਲਡ ਵਾਈਡ, ਉਹਨਾਂ ਦੇ ਕੋਲ 1 ਸਾਲ ਤੱਕ ਦਾ ਜਿਹੜਾ ਉਹ ਸਮਾਂ ਆ ਸੈੱਲ ਕਰਨ ਦੇ ਲਈ ਟਿਕਟੌਕ ਨੂੰ, ਨਹੀਂ ਤਾਂ ਯੂਐਸ ਦੇ ਵਿੱਚ ਇਸ ਨੂੰ ਬੈਨ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਐਪ ਦਾ ਵਨ ਆਫ ਦਾ ਬਿਗੇਸਟ ਮਾਰਕੀਟ ਆ ਤੇ ਇਹਨਾਂ ਦੇ ਜਿਹੜਾ ਮੇਜਰ ਗਰੋਥ ਇੰਜਨ ਦੇ ਲਈ ਯੂਐਸ ਦਾ ਜਿਹੜਾ ਬਾਜ਼ਾਰ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜਿੱਥੇ ਡਾਲਰਾਂ ਦੇ ਵਿੱਚ ਕਮਾਈ ਹੁੰਦੀ ਆ ਉੱਥੇ ਇੰਨਾ ਕੁ ਜ਼ਿਆਦਾ ਜਿਹੜਾ ਡਾਟਾ ਉਹਨਾਂ ਦੇ ਕੋਲ ਕਲੈਕਟ ਹੋ ਰਿਹਾ ਆ ਵੀ ਕੁਛ ਵੀ ਜਿਹੜਾ ਉਹ ਕਿਹਾ ਜਾ ਸਕਦਾ ਹੈ। ਨਾਲ ਦੇ ਨਾਲ ਇੱਕ ਪੈਰਲਲੀ ਇਸ਼ੂ ਸੋਸ਼ਲ ਮੀਡੀਆ ਦਾ ਟੀਨ ਡਿਪਰੈਸ਼ਨ ਦਾ ਗਲੋਬਲ ਡਿਬੇਟਸ ਦੇ ਵਿੱਚ ਇਹ ਚੱਲਦਾ ਆ ਰਿਹਾ ਹੈਗਾ ਆ। ਸੋ ਅਮਰੀਕਾ ਪਹਿਲੀ ਕੰਟਰੀ ਤਾਂ ਨਹੀਂ ਜਿਸ ਨੇ ਟਿਕਟੌਕ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇਹਨਾਂ ਨੇ ਹੁਣ ਵਕਤ ਦਿੱਤਾ ਆ ਯੂਐਸ ਨੂੰ
ਯੂਐਸ ਨੇ ਵਕਤ ਦਿੱਤਾ ਆ ਟਿਕਟੌਕ ਨੂੰ ਵੀ ਭਾਈ ਆਪਣੇ ਆਪ ਨੂੰ ਵੇਚੋ, ਨਹੀਂ ਤਾਂ ਜਿਹੜਾ ਆ ਉਹ ਤੁਹਾਨੂੰ ਸਾਹਮਣਾ ਕਰਨਾ ਪਊਗਾ ਇੱਥੇ ਬੈਨ ਦਾ, ਜੋ ਕਿ ਹਾਲ ਦੀ ਘੜੀ ਬਾਈਟਡਾਂਸ ਮੰਨ ਨਹੀਂ ਰਹੀ ਵੀ ਅਸੀਂ ਜਿਹੜਾ ਆ ਇਸ ਨੂੰ ਵੇਚਾਂਗੇ। ਦੂਸਰੇ ਪਾਸੇ WhatsApp ਨੇ ਕਹਿਤਾ ਵੀ ਜੇ ਭਾਰਤ ਦੀ ਸਰਕਾਰ ਨਾ ਸੁਧਰੀ ਤਾਂ ਅਸੀਂ ਇੰਡੀਆ 'ਚ WhatsApp ਬੰਦ ਕਰ ਦੇਵਾਂਗੇ। ਨਰਿੰਦਰ ਮੋਦੀ ਉਹਨਾਂ ਦੀ ਗਵਰਨਮੈਂਟ ਨੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਹੈਗੇ, ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਤੇ WhatsApp, ਉਹਨਾਂ ਦੇ ਉੱਤੇ ਜਿਹੜਾ ਨਵਾਂ ਇੱਕ ਰੂਲ ਲਾਇਆ ਹੈਗਾ IT ਦਾ, ਇਨਫੋਰਮੇਸ਼ਨ ਟੈਕਨੋਲੋਜੀ ਦਾ, ਉਹਦੇ ਮੁਤਾਬਕ WhatsApp ਵਾਲੇ ਕਹਿੰਦੇ ਆ ਵੀ ਇਹ ਅਨਕਨਸਟੀਟਿਊਸ਼ਨਲ ਆ ਤੇ ਫੰਡਾਮੈਂਟਲ ਰਾਈਟਸ ਟੂ ਪ੍ਰਾਈਵੇਸੀ ਦੇ ਅਗੇਂਸਟ ਹੈਗਾ ਆ। ਉਹ ਕਹਿੰਦੇ ਵੀ ਜੋ ਇੰਡੀਆ ਵਾਲੇ ਆ ਉਹ ਥ੍ਰੈਟ ਕਰਦੇ ਆ WhatsApp ਕੰਪਨੀ ਨੂੰ, WhatsApp ਦੀ ਜੋ ਮੇਨ ਕੰਪਨੀ ਆ ਮੈਟਾ, ਉਹਨੂੰ ਵੀ ਬ੍ਰੇਕ ਇਨਕ੍ਰਿਪਸ਼ਨ ਆਫ ਮੈਸੇजेस ਤੇ ਕਾਲਸ ਔਨ ਇਸ ਇਨਸਟੈਂਟ ਮੈਸੇਜਿੰਗ ਪਲੇਟਫਾਰਮ, ਵੀ ਜਿਹੜੇ ਮੈਸੇਜ ਆ ਉਹ ਅਸੀਂ ਦੇਖਣ ਦੇ ਲਈ ਏਬਲ ਹੋਣੇ ਚਾਹੀਦੇ ਆ, ਇਹ ਉਹਨਾਂ ਦੀ ਇਨਕ੍ਰਿਪਸ਼ਨ ਕਰਨ ਦੇ ਲਈ ਸਾਡੇ ਕੋਲ ਹੱਕ ਹੋਣਾ ਚਾਹੀਦਾ ਹੈਗਾ। ਸੋ ਇਹ ਆਲਰੇਡੀ ਜਿਹੜਾ ਕੇਸ ਆ ਦਿੱਲੀ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ। ਉਸ ਇੱਕ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਮਨਮੋਹਨ ਕਰਕੇ ਉਹਨਾਂ ਨੇ ਨਾਮ ਲਿਖਿਆ, ਉੱਥੇ ਹੀਅਰਿੰਗ ਚੱਲ ਰਹੀ ਸੀ ਤੇ WhatsApp ਦੇ ਜੋ ਅਟਾਰਨੀ ਆ ਉਹਨਾਂ ਨੂੰ ਜਦੋਂ ਚੀਫ ਜਸਟਿਸ ਨੇ ਪੁੱਛਿਆ ਵੀ ਇਹ ਜੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਕਹਿ ਰਹੀ ਆ ਵੀ ਇਹ ਸਾਨੂੰ ਚਾਹੀਦਾ ਆ ਵੀ ਇਹ ਕਿਤੇ ਹੋਰ ਵੀ ਕਿਸੇ ਮੁਲਕ ਦੇ ਵਿੱਚ ਤੁਹਾਡੇ ਅਗੇਂਸਟ ਜਾਂ ਤੁਹਾਤੋਂ ਇਹ ਕਿਸੇ ਕੰਟਰੀ ਨੇ ਮੰਗਿਆ ਆ, ਤੇ ਜਿਹੜੇ ਮੈਟਾ ਦੇ ਲਾਇਰ ਸੀ ਉਹਨਾਂ ਨੇ ਕਿਹਾ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਨੇ ਸਾਨੂੰ ਨਹੀਂ ਕਿਹਾ ਵੀ ਜਿਹੜੇ ਮੈਸੇजेस ਆ ਇਹਨਾਂ ਨੂੰ ਇਨਕ੍ਰਿਪਸ਼ਨ ਕਰਕੇ ਇਹਨਾਂ ਨੂੰ ਤੋੜ ਕੇ ਅਸੀਂ ਦੇਖਣ ਲਈ ਕਾਮਯਾਬ। ਈਵਨ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਵੀ, ਸੋ ਈਵਨ ਬ੍ਰਾਜ਼ੀਲ ਵਰਗੇ ਮੁਲਕ ਨੇ ਵੀ ਸਾਨੂੰ ਇਹ ਨਹੀਂ ਕਿਹਾ। ਕਹਿੰਦੇ ਵੀ ਮਿਲੀਅਨਸ ਐਂਡ ਮਿਲੀਅਨਸ ਆਫ ਮੈਸੇजेस ਜੋ ਆ ਸਟੋਰ ਕੀਤੇ ਜਾਂਦੇ ਆ ਸਾਲਾਂ ਬੱਧੀ। ਕੋਰਟ ਇਸ ਮਾਮਲੇ ਦੇ ਵਿੱਚ ਸੁਣਵਾਈ ਕਰ ਰਹੀ ਹੈਗੀ ਆ। WhatsApp ਤੇ ਮੈਟਾ ਚੈਲੰਜ ਕਰ ਰਹੀ ਆ 2021 ਇਨਫੋਰਮੇਸ਼ਨ ਟੈਕਨੋਲੋਜੀ ਰੂਲ ਜੋ ਇੰਡੀਆ ਦਾ ਹੈਗਾ ਆ। ਬਾਕੀ ਤੁਹਾਨੂੰ ਪਤਾ ਹੀ ਆ ਵੀ ਉਹ ਕੀ ਕਰਦੇ ਆ, ਜਿਹੜੀਆਂ ਛੋਟੇ ਮੋਟੇ ਜਿਹੜੇ ਹੈਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਤਾਂ ਝੱਟ ਬੰਦ ਕਰ ਦਿੰਦੇ ਆ। ਪਰ ਅੱਜ ਦੀ ਮੇਨ ਹੈਡਲਾਈਨਸ ਇਹ ਆ ਵੀ WhatsApp ਥ੍ਰੈਟਨਸ ਟੂ ਐਗਜ਼ਿਟ ਇੰਡੀਆ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ ਤੇ ਜਾਂਦੇ ਜਾਂਦੇ ਦੱਸ ਜਾਈਏ 1470 AM ਦੇ ਨਾਲ ਜਿਹੜਾ 105.9 FM ਸੈਕਰਾਮੈਂਟੋ ਦੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਉਸ ਦਾ ਇਸ ਟਾਈਮ ਰੈਫਲ ਡਰਾ ਦੇ ਲਈ ਐਂਟਰੀਜ਼ ਜਿਹੜੀਆਂ ਉਹ ਲਈਆਂ ਜਾ ਰਹੀਆਂ ਆ। ਜੇ ਤੁਸੀਂ ਸੈਕਰਾਮੈਂਟੋ ਤੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਪੰਜਾਬੀ ਜਿਹੜੀ USA ਨੂੰ 1470 AM ਜਾਂ 105.9 FM ਦੇ ਉੱਤੇ ਸੁਣ ਰਹੇ ਆ ਤਾਂ ਤੁਸੀਂ ਕਾਲ ਕਰਨੀ ਆ ਸਟੂਡੀਓ ਦੇ ਵਿੱਚ 408 272 5200 4082725200 ਦੇ ਉੱਤੇ, ਤੇ ਆਉਂਦੇ ਵੀਰਵਾਰ ਨੂੰ ਉਹਦਾ ਡਰਾ ਕੱਢਿਆ ਜਾਣਾ ਆ। ਸੋ ਉਸ ਦੇ ਲਈ ਤੁਸੀਂ ਆਪਣੀ ਐਂਟਰੀ ਪਵਾਓ, ਬਿਲਕੁਲ ਫ੍ਰੀ ਐਂਟਰੀ ਆ, ਸਿਰਫ ਨਾਮ, ਨੰਬਰ ਤੇ ਸ਼ਹਿਰ ਜਿਹੜਾ ਉਹ ਤੁਸੀਂ ਦੱਸਣਾ ਆ ਤੇ ਫਿਰ ਆਉਂਦੇ ਵੀਰਵਾਰ ਨੂੰ 1470 AM 105.9 FM ਦੇ ਲਈ ਜਿਹੜੇ ਆ ਉਹ ਰੈਫਲ ਕੱਢਿਆ ਜਾ। ਤੇ ਤੁਸੀਂ ਹੁਣ ਵੀ ਕਾਲ ਕਰ ਸਕਦੇ ਹੋ 408 272 5200 408 272 5200। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।